ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਫੋਨ ਨੰਬਰਾਂ ਤੋਂ ਸੁਣ ਸਕਦੇ ਹੋ, ਜਿਸ ਦੇ ਵਿੱਚ USA ਦੇ ਲਈ 832 551 5029, 8325515029 ਜਾਂ 605 475 6868, 6054756868। ਟੋਰੰਟੋ ਕੈਨੇਡਾ ਦੇ ਲਈ 6479579633, ਬ੍ਰਿਟਿਸ਼ ਕੋਲੰਬੀਆ ਕੈਨੇਡਾ ਲਈ 7786560460 ਜਾਂ 6046709696, ਕੈਲਗਰੀ ਕੈਨੇਡਾ ਦੇ ਲਈ 5873150587, ਇਟਲੀ ਦੇ ਲਈ 396899970694, ਪਾਕਿਸਤਾਨ ਦੇ ਲਈ 92021371300612, UK ਦੇ ਲਈ 3300101100, 3300101100, ਜਰਮਨੀ ਦੇ ਲਈ 511809040415, 51180904041, ਫਰਾਂਸ ਦੇ ਲਈ 3318014255, 33180142 ਆਸਟ੍ਰੇਲੀਆ ਦੇ ਲਈ 612080805601, 612080805601। ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਪੰਜਾਬੀ ਰੇਡੀਓ USA ਨੂੰ ਲਾਈਵ ਸੁਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖਬਰਾਂ, ਖਬਰ ਤੇ ਨਜ਼ਰ, ਸਿਹਤ ਸੰਭਾਲ ਦਾ ਪ੍ਰੋਗਰਾਮ, ਨਾਨ ਸਟਾਪ ਪੰਜਾਬੀ ਗੀਤ, ਗੁਰਬਾਣੀ ਰੇਡੀਓ, ਸ਼੍ਰੀ ਦਰਬਾਰ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ, ਵੱਖ-ਵੱਖ ਗੁਰੂ ਘਰਾਂ ਦਾ ਸਿੱਧਾ ਪ੍ਰਸਾਰਣ, ਇਹ ਸਾਰਾ ਕੁਝ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹੋ, ਜਾਂ ਸਾਡੀ ਵੈਬਸਾਈਟ www.punjabiradiousa.com ਤੇ ਵੀ ਸੁਣ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਾਡੇ ਨਾਲ ਜੁੜਦੇ ਨੇ ਪਟਿਆਲਾ ਸਟੂਡੀਓਜ਼ ਤੋਂ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਓਬਾਮਾ ਕੇਅਰ ਦੇ ਲਈ ਜਿਹੜੀਆਂ ਐਪਲੀਕੇਸ਼ਨਾਂ ਭਰਨ ਦਾ ਸਮਾਂ ਐਕਸਟੈਂਡ ਕੀਤਾ ਗਿਆ ਆ ਸਰਕਾਰ ਦੁਆਰਾ, 30 ਅਪ੍ਰੈਲ ਤੱਕ ਤੁਸੀਂ ਹੁਣ ਇਹ ਐਪਲੀਕੇਸ਼ਨਾਂ ਭਰਾ ਸਕਦੇ ਹੋ। ਉਸ ਦੇ ਲਈ ਕੋਈ ਵੀ ਜਾਣਕਾਰੀ ਲੈਣੀ ਹੋਵੇ ਕਾਲ ਕਰੋ 408-272-2500 ਦੇ ਉੱਤੇ। ਇਸ ਦੇ ਨਾਲ ਨਾਲ ਗੁਰਦੀਪ ਸਿੰਘ ਵਿਰਦੀ, ਗੁਰਜੀਤ ਸਿੰਘ ਝਾਮਪੁਰ, ਸਤਰਾਮ ਸਿੰਘ ਸ਼ੇਰਗਿੱਲ, ਹਰਕੇਵਲ ਸਿੰਘ ਅਤੇ ਰਵਿੰਦਰ ਕੌਰ ਅਟਵਾਲ, ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋਣ, ਉਸ ਦੇ ਲਈ ਸੰਪਰਕ ਕਰ ਸਕਦੇ ਹੋ। ਨੰਬਰ 408-722-7698, 4087227698 ਦੇ ਉੱਤੇ। ਅਤੇ ਬਲਤੇਜ ਪੰਨੂ ਜੀ, ਗੱਲਬਾਤ ਦਾ ਸਿਲਸਿਲਾ ਜਿਹੜਾ ਸ਼ੁਰੂ ਕਰਦੇ ਹਾਂ। ਖਬਰਾਂ ਜਿਹੜੀਆਂ ਜੀ MC ਦੀਆਂ ਚੋਣਾਂ ਦੇ ਨਤੀਜੇ ਤੋਂ ਇੱਦਾਂ ਲੱਗ ਰਿਹਾ ਵੀ ਹਾਕਮ ਸਰਕਾਰ ਨੇ ਲੁੱਟ ਲੀਆਂ ਜੀ। ਬਿਲਕੁਲ ਜੀ, ਪਤਾ ਹੀ ਸੀਗਾ ਜੀ। ਕੱਲ ਕੋਈ ਪੁੱਛ ਰਿਹਾ ਸੀ ਕਿ ਕੀ ਨਤੀਜੇ ਆਏ, ਮੈਂ ਕਿਹਾ ਜੀ ਕੀ ਹੋ ਸਕਦੇ ਆ, ਜੇ ਤਾਂ ਕੋਈ ਵੱਖਰੇ ਆਉਣੇ ਹੋਣ ਤੇ ਤਾਂ ਹੋਵੇ ਨਾ ਜੀ। ਪਤਾ ਹੀ ਸੀਗਾ ਜਿਹੋ ਜਿਹੇ ਹਾਲਾਤ ਬਣਾਏ ਹੋਏ ਸੀਗੇ ਉਹੋ ਜਿਹੇ ਬਣੇ ਨੇ। ਕਾਂਗਰਸ ਦਾ ਇਹ ਸੀਗਾ ਜੀ ਕਿ ਕਾਂਗਰਸ ਪਾਰਟੀ ਹੋਈ ਹੈ ਔਰ ਉੱਥੇ ਬਾਜਵਾ ਤੇ ਕੈਪਟਨ ਧੜੀ ਦੀ ਜਿਹੜੀ ਆਪਸੀ ਟਸਲ ਹੈ ਉਹਨਾਂ ਨੇ ਜਿਹੜਾ ਕਾਂਗਰਸ ਦਾ ਸੱਤਿਆਨਾਸ਼ ਕੀਤਾ। ਤੇ ਇਸ ਮੌਕੇ ਤੇ ਜਿਹੜਾ ਸੱਤਾਧਾਰੀ ਧਿਰ ਹੈ ਜੀ, ਉਹਦੇ ਕੋਈ ਮੁਕਾਬਲੇ ਵਾਲੀ ਗੱਲ ਹੈ ਵੀ ਨਹੀਂ ਸੀ ਕੋਈ। ਜੇ ਆ ਵੀ ਜਾਂਦੀ ਕੋਈ ਤੇ ਤੁਹਾਨੂੰ ਪਤਾ ਹੀ ਹੈ ਜੀ, ਜਿਹਦਾ ਜਿਸਕੀ ਲਾਠੀ ਉਸਕੀ ਭੈਂਸ ਵਾਲੀ ਗੱਲ ਹੁੰਦੀ ਹੈ ਜੀ। ਇਹ ਨਿਗਮ ਦੀਆਂ ਚੋਣਾਂ ਹੋਣ, ਚਾਹੇ ਪੰਚਾਇਤ ਚੋਣਾਂ ਹੋਣ, ਏਦਾਂ ਦੀਆਂ ਕੋਈ ਚੋਣਾਂ ਹੋਣ, ਇਹ ਤਾਂ ਅਸਲ ਦੇ ਵਿੱਚ ਨਾ ਜੀ ਪੈਸੇ ਦੀ ਬਰਬਾਦੀ ਤੇ ਲੜਾਈਆਂ ਪ੍ਰਮੋਟ ਕਰਨ ਵਾਲੀ ਗੱਲ ਹੀ ਹੈ। ਮੈਂ ਕਈ ਵਾਰੀ ਗੱਲ ਕੀਤੀ, ਇਹ ਤਾਂ ਇਹਨਾਂ ਨੂੰ ਜਿਹੜੀ ਸਰਕਾਰ ਜਿਹਦੀ ਵੀ ਹੈਗੀ ਆ ਉਹਨੂੰ ਇਹ ਪਰਮਿਸ਼ਨ ਹੋ ਜਾਣੀ ਚਾਹੀਦੀ ਹੈ ਕਿ ਤੁਸੀਂ ਅਪੁਆਇੰਟ ਕਰ ਲਓ ਆਪਣੇ ਬੰਦੇ, ਉਹ ਥੋੜਾ ਸੌਖਾ ਰਹੇ ਤੇ ਪੈਸੇ ਵੀ ਜਿਹੜੇ ਨੇ ਉਹ ਬਚ ਜਾਣ। ਜਿਹੜੇ ਕਾਂਗਰਸ ਨੂੰ ਖੰਨਾ, ਪਾਤਣਾ, ਨਵਾਂ ਸ਼ਹਿਰ, ਗਿੱਦੜਬਾਹਾ ਤੇ ਦਰਾਹੇ ਦੇ ਵਿੱਚ ਜਿਹੜੀ ਜਿੱਤ ਮਿਲੀ ਆ,
ਜਿਹੜੀ ਭਾਰਤੀ ਜਨਤਾ ਪਾਰਟੀ ਹੈ ਜੀ ਉਹਨੂੰ ਵੀ ਕੁਝ ਜਿਹੜੀ ਮਿਲੀ ਹੈ ਕੁਝ ਥਾਵਾਂ ਦੇ ਉੱਤੇ ਜਿੱਤ, ਪਰ ਕੋਈ ਬਹੁਤਾ ਜ਼ਿਆਦਾ ਰਾਸ ਉਹਨਾਂ ਨੂੰ ਨਹੀਂ ਆਇਆ। ਸੋ ਜਿਹੜਾ ਅਕਾਲੀ ਦਲ ਵਾਲੇ ਨੇ ਜੀ ਉਹਨਾਂ ਨੇ ਬਹੁਤੇ ਥਾਵਾਂ ਦੇ ਉੱਤੇ ਜਿੱਤ ਜਿਹੜੀ ਆ ਹਾਸਲ ਕਰ ਲਈ ਹੈ। ਇੱਕ ਨਵਾਂ ਜਿਹੜਾ ਨਾ ਜੀ ਡਰਾਮਾ ਜਿਹੜਾ ਕੀਤਾ ਗਿਆ ਇਸ ਵਾਰੀ, ਜਿਹੜਾ ਕਿ ਸ਼ਾਇਦ ਇੱਕ ਨਵਾਂ ਤਜਰਬੇ ਦੇ ਤੌਰ ਦੇ ਉੱਤੇ ਅਕਾਲੀ ਦਲ ਨੇ ਕੀਤਾ। ਉਹਨਾਂ ਨੇ ਆਪਣੇ ਜਿਹੜੇ ਉਹਨਾਂ ਦੇ ਚੋਣ ਨਿਸ਼ਾਨ ਹੈ ਉਹਦੇ ਉੱਤੇ ਚੋਣਾਂ ਨਹੀਂ ਲੜਾਈਆਂ ਜੀ। ਉਹਨਾਂ ਨੇ ਜਿਹੜੀਆਂ ਚੋਣਾਂ ਨੇ ਆਜ਼ਾਦ ਉਮੀਦਵਾਰ ਖੜੇ ਕਰਕੇ ਲੜਾਈਆਂ ਨੇ, ਤੇ ਉਹਦੇ ਵਜ੍ਹਾ ਕਰਕੇ ਜੀ ਉਹ ਜਿੱਤੇ ਵੀ ਨੇ ਕਈ ਥਾਵਾਂ ਤੋਂ। ਇਹ ਹੋ ਸਕਦਾ ਜੀ ਕਿ ਇਹੋ ਜਿਹਾ ਜਿਹੜਾ ਐਕਸਪੀਰੀਅੰਸ ਹੈ ਨਾ, ਇਹੋ ਜਿਹਾ ਤਜਰਬਾ ਜਿਹੜਾ ਉਹ ਗਾਂਹ ਵਰਤਿਆ ਜਾਵੇ ਵਿਧਾਨ ਸਭਾ ਚੋਣਾਂ ਦੇ ਵਿੱਚ, ਕਿ ਜਿੱਥੇ ਜਿੱਥੇ ਉਹਨਾਂ ਨੂੰ ਲੱਗਦਾ ਕਿ ਤਕੜੀ ਤੋਂ ਲੋਕ ਜਿਹੜੇ ਨੇ ਉਹ ਨਫ਼ਰਤ ਕਰਦੇ ਨੇ ਜਾਂ ਉੱਥੇ ਉਹਨਾਂ ਦੇ ਪੈਰ ਨਹੀਂ ਲੱਗ ਸਕਦੇ, ਤੇ ਉੱਥੋਂ ਫਿਰ ਆਜ਼ਾਦ ਉਮੀਦਵਾਰ ਜਿਹੜੇ ਨੇ ਉਹ ਖੜੇ ਕੀਤੇ ਜਾ ਸਕਦੇ ਨੇ। ਇਹ ਹੁਣ ਆਜ਼ਾਦ ਤੁਸੀਂ ਦੇਖਣਾ ਧੜਾ ਧੜ ਜਿਹੜੇ ਨੇ ਉਹ ਅਕਾਲੀ ਦਲ ਦੇ ਵਿੱਚ ਆ ਜਾਣਗੇ ਅਗਲੇ ਬਸ ਕੁਝ ਦਿਨਾਂ ਦੇ ਵਿੱਚ ਜੀ। ਬਿਲਕੁਲ ਜੀ, ਹਰ ਥਾਂ ਦੇ ਉੱਤੇ ਸਰੋਪੇ ਪੈ ਰਹੇ ਹੋਣੇ ਆ ਤੇ ਜਿਹੜੇ ਜੀ ਸ਼ਾਮਲ ਕਰ ਰਹੇ ਹੋਣੇ ਆ ਇਹ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਆ ਵੀ ਇਹ ਵੀ ਇਸ ਟਾਈਮ ਕਾਫੀ ਚਰਚਾ ਛਿੜੀ ਹੋਈ ਆ ਵੀ ਆਮ ਆਦਮੀ ਪਾਰਟੀ ਵੱਲੋਂ ਧੂਰੀ ਦੀਆਂ ਜਿਹੜੀਆਂ ਜਿਮਣੀ ਚੋਣ ਆ, ਬਾਈ ਇਲੈਕਸ਼ਨ ਆ, ਉਸ ਨੂੰ ਨਹੀਂ ਲੜਿਆ ਜਾ ਰਿਹਾ। ਅਜੇ ਪਾਰਟੀ ਦੇ ਵੱਲੋਂ ਆਫੀਸ਼ੀਅਲੀ ਤੌਰ ਦੇ ਉੱਤੇ ਕੋਈ ਐਲਾਨ ਨਹੀਂ ਕੀਤਾ ਗਿਆ ਜੀ, ਨਾ ਅਜੇ ਧੂਰੀ ਦੀ ਚੋਣ ਦਾ ਕੋਈ ਐਲਾਨ ਜਿਹੜਾ ਉਹ ਹੋਇਆ। ਪਰ ਕੁਝ ਸੂਤਰ ਨੇ ਉਹ ਇਹ ਦੱਸਦੇ ਨੇ ਕਿ ਸ਼ਾਇਦ ਜਿਹੜੀ ਪਾਰਟੀ ਹੈ ਜੀ ਉਹ ਇਹਨੂੰ ਨਹੀਂ ਲੜੂਗੀ, ਧੂਰੀ ਵਾਲੀ ਜਿਹੜੀ ਚੋਣ ਆ ਉਹਨੂੰ। ਬਾਈ ਇਲੈਕਸ਼ਨ ਜਿਹੜੀ ਆ ਜੀ ਉਹ ਸ਼ਾਇਦ ਇਹ ਰੀਜ਼ਨ ਹੋਵੇ ਕਿ ਬਾਈ ਇਲੈਕਸ਼ਨ ਜਿਹੜੀ ਆ ਉਹ ਸਰਕਾਰ ਤੋਂ ਜਿੱਤਣੀ ਔਖੀ ਆ। ਜਿਵੇਂ ਘੇਰਾਬੰਦੀ ਉਹਨੇ ਜਿਹੜੀ ਹੈ ਜੀ ਕਰ ਲੈਣੀ ਆ, ਜਿਵੇਂ ਗੁੰਡਾਗਰਦੀ ਹੋਣੀ ਆ, ਜਿਵੇਂ ਪੈਸਾ ਉੱਥੇ ਜਿਹੜਾ ਜੀ ਸੁੱਟਿਆ ਜਾਣਾ, ਸਾਰਾ ਪ੍ਰਸ਼ਾਸਨ ਜਿਹੜਾ ਉਹ ਸਰਕਾਰ ਦੇ ਵੱਲ ਹੈ, ਤੇ ਉਹਨੇ ਹਰ ਜਿਹੜੀ ਸੰਭਵ ਕੋਸ਼ਿਸ਼ ਆ ਉਹ ਕਰਨੀ ਆ ਔਰ ਉਹਨੇ ਜਿੱਤ ਵੀ ਲੈਣੀ ਆ। ਉਹ ਤਕਰੀਬਨ ਉਹਦੇ ਵਿੱਚੋਂ ਇਹ ਕਿਹਾ ਜਾ ਰਿਹਾ, ਜਿਹੜੀ ਦਿੱਲੀ ਦੇ ਵਿੱਚ ਮੀਟਿੰਗ ਹੋਈ ਆਮ ਆਦਮੀ ਪਾਰਟੀ ਦੀ, ਉਹਦੇ ਵਿੱਚ ਬਹੁਤੇ ਜਿਹੜੇ ਮੈਂਬਰ ਸੀ ਉਹਨਾਂ ਦੀ ਰਾਏ ਇਹ ਸੀਗੀ ਕਿ ਇਹਨੂੰ ਨਾ ਲੜਿਆ ਜਾਵੇ ਚੋਣ ਨੂੰ, 2017 ਦੇ ਉੱਤੇ ਫੋਕਸ ਜਿਹੜਾ ਜੀ ਉਹ ਕੀਤਾ ਜਾਵੇ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਨੇ। ਇਹ ਕਿਹਾ ਜਾ ਰਿਹਾ ਜੀ ਕਿ ਇਹਦੀ ਜਿੱਤਣ ਦਾ ਉਨਾ ਫਾਇਦਾ ਨਹੀਂ ਹੋਣਾ ਜਿੰਨਾ ਹਾਰਨ ਦਾ ਨੁਕਸਾਨ ਜਿਹੜਾ ਜੀ ਉਹ ਹੋ ਸਕਦਾ ਹੈ, ਕਿਉਂਕਿ ਜਿਹੜੀ ਇੱਕ ਹਾਈਪ ਕ੍ਰੀਏਟ ਹੋਈ ਹੋਈ ਹੈ, ਜਿਹੜੇ ਵਰਕਰਾਂ ਦੇ ਵਿੱਚ ਜਿਹੜਾ ਉਤਸ਼ਾਹ ਹੈ, ਜੇ ਇਹ ਚੋਣ ਆਮ ਆਦਮੀ ਪਾਰਟੀ ਹਾਰਦੀ ਆ ਤਾਂ ਫਿਰ ਉਹ ਘੱਟ ਸਕਦਾ ਉਤਸ਼ਾਹ। ਜਿਵੇਂ ਹੁਣ ਨਿਗਮ ਦੀਆਂ ਚੋਣਾਂ ਦੇ ਵਿੱਚ ਹਿੱਸਾ ਨਹੀਂ ਲਿਆ, ਨਗਰ ਕੌਂਸਲ ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ, ਪਹਿਲਾਂ ਜ਼ਰੂਰ ਇਹ ਕਿਹਾ ਜਾ ਰਿਹਾ ਸੀ ਕਿਉਂ ਨਹੀਂ ਲਿਆ। ਹੁਣ ਜਿਹੜੇ ਲੋਕ ਨੇ ਉਹ ਕੁਝ ਕਹਿ ਰਹੇ ਨੇ ਕਿ ਠੀਕ ਫੈਸਲਾ ਸੀਗਾ, ਇਹਨਾਂ ਨਹੀਂ ਸੀ ਲੈਣਾ ਚਾਹੀਦਾ, ਪਤਾ ਸੀਗਾ ਹਾਕਮ ਗੱਠਜੋੜ ਨੇ ਜਿਹੜਾ ਜੀ ਉਹ ਕੀ ਕਰਨਾ ਹੈ। ਅਜੇ ਬੇਸ਼ੱਕ ਆਫੀਸ਼ੀਅਲੀ ਤੌਰ ਦੇ ਉੱਤੇ ਫੈਸਲਾ ਨਹੀਂ ਲਿਆ ਗਿਆ, ਪਰ ਇਹ ਕਨਸੋਆਂ ਜਿਹੜੀਆਂ ਬੈਠੀਆਂ ਨੇ ਕਿ ਧੂਰੀ ਦੀ ਜਿਹੜੀ ਬਾਈ ਇਲੈਕਸ਼ਨ ਹੈ ਉਹਨੂੰ ਨਹੀਂ ਲੜਨਾ ਚਾਹੂਗੀ ਆਮ ਆਦਮੀ ਪਾਰਟੀ। ਸੋ ਦੇਖਾਂਗੇ ਜਦੋਂ ਆਫੀਸ਼ੀਅਲੀ ਤੌਰ ਦੇ ਉੱਤੇ ਆਉਂਦਾ ਤਾਂ ਫਿਰ ਕਿਹੋ ਜਿਹਾ ਰਿਐਕਸ਼ਨ ਜਿਹੜਾ ਜੀ ਉਹ ਵੇਖਣ ਨੂੰ ਮਿਲਦਾ ਜੀ। ਤੇ ਤੁਹਾਨੂੰ ਕੀ ਲੱਗਦਾ ਵੀ ਇਹਨਾਂ ਦਾ ਜੇ ਨਾ ਲੜਨ ਦਾ ਫੈਸਲਾ ਲੈਂਦੇ ਆ ਤੇ ਕੀ ਇਹ ਠੀਕ ਫੈਸਲਾ ਹੋਵੇਗਾ? ਮੈਨੂੰ ਲੱਗਦਾ ਜੀ ਸਹੀ ਫੈਸਲਾ ਹੋਊਗਾ, ਨਹੀਂ ਲੜਨੀ ਚਾਹੀਦੀ ਪਾਰਟੀ ਨੂੰ ਇਹ ਚੋਣ। ਉਹਦਾ ਰੀਜ਼ਨ ਇਹ ਹੈ ਜੀ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਧੂਰੀ ਦੇ ਵਿੱਚ ਬਾਦਲ ਸਾਹਿਬ ਤਾਂ ਬਹਿ ਵੀ ਗਏ ਆ ਆਲਰੇਡੀ ਜੀ, ਤੇ ਉੱਥੇ ਧੱਕਾ ਜਿਹੜਾ ਜੀ ਉਹਨਾਂ ਨੇ ਕਰਨਾ। ਸੋ ਬਜਾਏ ਇਹਦੇ ਕਿ ਵਰਕਰ ਜਿਹੜੇ ਨੇ ਕਟਵਾਉਣ ਨਾਲੋਂ, ਉਹਨਾਂ ਦੇ ਉੱਤੇ ਪਰਚੇ ਦਰਜ ਕਰਾਉਣ ਨਾਲੋਂ, ਜੇ ਪਾਰਟੀ ਜਿਹੜੀ ਹੈ ਜੀ ਆਪਣਾ ਸਾਰਾ ਧਿਆਨ ਕੇਂਦਰਿਤ ਕਰਦੀ ਹੈ ਢਾਂਚਾ ਡਿਵੈਲਪ ਕਰਨ ਦੇ ਵੱਲ ਪੰਜਾਬ ਦੇ ਵਿੱਚ, ਤੇ 2017 ਦਾ ਨਿਸ਼ਾਨਾ ਜਿਹੜਾ ਜੀ ਉਹ ਲੈ ਕੇ ਚੱਲਦੀ ਹੈ, ਪਾਰਟੀ ਨੂੰ ਉਸੇ ਪਾਸੇ ਵੱਲ ਜਿਹੜਾ ਜੀ ਉਹ ਸੋਚਣਾ ਚਾਹੀਦਾ। ਇਹ ਜਿਹੜੀ ਚੋਣ ਛੱਡ ਦੇਣੀ ਚਾਹੀਦੀ ਹੈ। ਇਹਦੇ ਵਿੱਚ ਆਪਣਾ ਹੀ ਖਿਲਾਰਾ ਇਹਨਾਂ ਦਾ ਕਾਫੀ ਪੈ ਜਾਣਾ ਅਕਾਲੀ ਦਲ ਤੇ ਬੀਜੇਪੀ ਦਾ। ਉਹਦਾ ਰੀਜ਼ਨ ਇਹ ਆ ਕਿ ਜਦੋਂ ਇਹ ਜਿਹੜੀ ਸੱਤਾਧਾਰੀ ਧਿਰ ਜਿਹੜੀ ਇਹ ਸੀਟ ਜਿੱਤ ਲੈਂਦੀ ਆ ਤੇ ਉਹਦੇ 59 ਹੋ ਜਾਣੇ ਨੇ ਜੀ, 59 ਹੋ ਜਾਣੇ ਨੇ, ਤੇ ਫਿਰ ਉਹ ਪੈਰਾਂ ਸਿਰ ਹੋ ਜਾਣੀ ਆ ਆਪੇ ਹੀ, ਉਹਨੂੰ ਬੀਜੇਪੀ ਦੀ ਜ਼ਰੂਰਤ ਨਹੀਂ ਰਹਿਣੀ। ਬੀਜੇਪੀ ਇਹਦੇ ਉੱਤੇ ਕਿਹੋ ਜਿਹਾ ਸਟੈਂਡ ਲੈਂਦੀ ਆ ਇਹ ਵੇਖਣ ਵਾਲੀ ਗੱਲ ਹੋਊਗੀ। ਮੇਰੀ ਚਾਚੇ ਜੀ ਇਹ ਚੋਣ ਜਿਹੜੀ ਆ, ਜੇ ਤੁਸੀਂ ਅਨਾਊਂਸਰ ਦੇ ਤੌਰ ਤੇ ਪੁੱਛੋ, ਤੇ ਪਾਰਟੀ ਨੂੰ ਨਹੀਂ ਲੜਨੀ ਚਾਹੀਦੀ ਜੀ। ਪਰ ਇੱਥੇ ਵੀ ਜਿਹੜੇ ਬਾਹਰੀ ਜਿਹੜੇ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਹੋਏ ਆ, ਫੇਸਬੁੱਕ ਤੇ ਵੀ ਆਪਾਂ ਦੇਖ ਰਹੇ ਆ, ਆਲੇ ਦੁਆਲੇ ਗੱਲਾਂ ਵੀ ਜਿਹੜੀਆਂ ਸੁਣ ਰਹੇ ਆ ਵੀ ਉਹ ਕਈ ਮੰਨ ਰਿਹਾ ਵੀ ਇਹਨਾਂ ਨੂੰ ਜ਼ਰੂਰ ਲੜਨੀ ਚਾਹੀਦੀ ਆ। ਨਹੀਂ, ਉਹਨਾਂ ਦਾ ਪੱਖ ਜਿਹੜਾ ਜੀ ਇਹ ਹੋ ਸਕਦਾ ਹੈ ਕਿ ਵਰਕਰ ਜਿਹੜੇ ਨੇ ਉਹ ਨਿਰਉਤਸ਼ਾਹ ਨਾ ਹੋ ਜਾਣ ਇਹਦੇ ਨਾਲ ਕਿਤੇ ਜਿਹੜੇ ਜੀ। ਪਰ ਜੇ ਟੈਕਨੀਕਲੀ ਤੌਰ ਦੇ ਤੇ ਤੁਸੀਂ ਦੇਖੋ, ਜਿਹੜੀ ਗਰਾਊਂਡ ਰਿਐਲਿਟੀਜ਼ ਨੇ ਜੀ ਉਹ ਦੱਸਦੀਆਂ ਨੇ, ਹਾਕਮ ਗੱਠਜੋੜ ਜਿਹੜਾ ਜੀ ਉਹਦੇ ਤੋਂ ਇਹ ਜੇ ਤਾਂ ਲੁੱਟਣ ਵੱਲ ਨੂੰ ਤੁਰਨਾ ਤਾਂ ਲੁੱਟਣ ਦੀ ਲੜਨਾ ਚਾਹੀਦਾ, ਉਹ ਪਾਰਟੀ ਨੇ ਕਰਨਾ ਨਹੀਂ ਗਾ। ਜੇ ਉਹਨੇ ਜਿਹੜੇ ਸਿਧਾਂਤਾਂ ਦੇ ਉੱਤੇ ਪਹਿਰਾ ਦੇ ਕੇ ਇਹ ਚੋਣ ਲੜਨੀ ਹੈ ਤੇ ਉਹ ਤੋਂ ਚੋਣ ਨਹੀਂ ਜਿੱਤੀ ਜਾ ਸਕਣੀ ਜੀ। ਤੇ ਜੇ ਮੰਨ ਲਓ ਜਿੱਤ ਵੀ ਜਾਂਦੀ ਹੈ ਇਹ ਚੋਣ ਧੂਰੀ ਵਾਲੀ, ਤਾਂ ਉਹਦੇ ਨਾਲ ਇਹ ਹੋਊਗਾ ਜੀ
ਉਹਦੇ ਨਾਲ 2017 ਵਾਲੀਆਂ ਜਿਹੜੀਆਂ ਨੇ ਉਹਦੇ ਉੱਤੇ ਮਾੜਾ ਅਸਰ ਪਊਗਾ ਪਾਰਟੀ ਦੇ ਉੱਤੇ, ਆਮ ਆਦਮੀ ਪਾਰਟੀ ਦੇ। ਜੇ ਜਿੱਤਦੀ ਵੀ ਹੈ ਤਾਂ ਵੀ ਉਹਦਾ ਰੀਜ਼ਨ ਇਹ ਹੈ ਜੀ ਕਿ ਇੱਕ ਤਾਂ ਪਾਰਟੀ ਅੰਦਰ ਖਾਤੇ ਇੱਕ ਨਹੀਂ ਹੈਗੀ, ਇਹ ਪਤਾ ਸਾਰਿਆਂ ਨੂੰ। ਸੁੱਚਾ ਸਿੰਘ ਛੋਟੇਪੁਰ ਹੋਰੀ ਜਿਹੜੇ ਨੇ ਜੀ, ਉਹਨਾਂ ਨੇ ਇਸ ਵੇਲੇ ਪਾਰਟੀ ਦੀਆਂ ਸਰਗਰਮੀਆਂ ਮੁਕੰਮਲ ਰੂਪ ਦੇ ਵਿੱਚ ਠੱਪ ਕਰਕੇ ਰੱਖ ਦਿੱਤੀਆਂ ਨੇ। ਜਿਹੜੀ ਚੋਣ ਲਾਣੀ ਹੁੰਦੀ ਹੈ ਨਾ ਜੀ, ਉਹ ਵਰਕਰਾਂ ਦੇ ਸਿਰ ਤੇ ਲਾਣੀ ਹੁੰਦੀ ਹੈ। ਜਦੋਂ ਤੁਸੀਂ ਪਾਰਟੀ ਨੂੰ ਕੋਈ ਢਾਂਚਾ ਹੀ ਨਹੀਂ ਦੇ ਸਕੇ, ਪਾਰਟੀ ਨੂੰ ਅਜੇ ਤੁਸੀਂ ਡਿਵੈਲਪ ਹੀ ਨਹੀਂ ਕਰ ਸਕੇ। ਉਹਦਾ ਬੱਚਾ ਹੈ ਇੱਕ ਉਹ ਹਨੇਰੀ ਸੀਗੀ ਜਿਹੜੀ ਲੋਕ ਸਭਾ ਚੋਣਾਂ ਦੇ ਵਿੱਚ ਆਈ ਤੇ ਉਹਨੇ 4 ਲੋਕ ਸਭਾ ਦੇ ਜਿਹੜੇ ਮੈਂਬਰ ਸੀ ਉਹ ਚੁਣ ਦਿੱਤੇ। ਉਹਦੇ ਵਿੱਚ ਵੀ ਭਗਵੰਤ ਮਾਨ ਦਾ ਰੋਲ ਵੱਡਾ ਰਿਹਾ। ਹੁਣ ਜਿਹੜੀ ਹੈ ਜੀ ਉਦੋਂ ਦੇ ਹਾਲਾਤ ਦੇ ਵਿੱਚ ਤੇ ਹੁਣ ਦੇ ਵਿੱਚ ਫਰਕ ਹੈ ਜੀ। ਧੜੇਬੰਦੀ ਜਿਹੜੀ ਹੈ ਜੀ ਉਹ ਕ੍ਰੀਏਟ ਹੋਈ ਹੈ। ਪਾਰਟੀ ਨੂੰ ਪਹਿਲਾਂ ਇਹ ਧੜੇਬੰਦੀ ਜਿਹੜੀ ਹੈ ਉਹ ਖਤਮ ਕਰਨੀ ਚਾਹੀਦੀ ਹੈ। ਸੁੱਚਾ ਸਿੰਘ ਛੋਟੇਪੁਰ ਹੋਰੀ ਜਿੰਨੀ ਛੇਤੀ ਆਮ ਆਦਮੀ ਪਾਰਟੀ ਤੋਂ ਜਿਹੜੇ ਜੀ ਅਹੁਦੇ ਤੋਂ ਪਾਸੇ ਕੀਤੇ ਜਾਣਗੇ, ਉਨੀ ਛੇਤੀ ਪਾਰਟੀ ਦਾ ਢਾਂਚਾ ਜਿਹੜਾ ਡਿਵੈਲਪ ਹੋ ਸਕਦਾ। ਨਹੀਂ ਤਾਂ ਅਦਰਵਾਈਜ਼ ਉਹਨਾਂ ਨੇ, ਜਿਵੇਂ ਮੈਂ ਦੱਸਿਆ ਤੁਹਾਨੂੰ, ਕਿ ਬਿਲਕੁਲ ਸਰਗਰਮੀਆਂ ਜਿਹੜੀਆਂ ਜੀ ਉਹ ਠੱਪ ਕਰਕੇ ਰੱਖਤੀਆਂ। ਕਿੰਨੇ ਮਸਲੇ ਜਿਹੜੇ ਨੇ ਉਹ ਆਏ ਨੇ ਪੰਜਾਬ ਦੇ ਵਿੱਚ, ਇਹਨਾਂ ਦੇ ਉੱਤੇ ਪਾਰਟੀ ਦਾ ਕੋਈ ਨਹੀਂ ਦੱਸਿਆ ਜੀ ਕਿਹੜੀ ਚੀਜ਼ ਦੇ ਉੱਤੇ ਜਿਹੜੀਆਂ ਦੀ ਉਹ ਚੋਣਾਂ ਲੜਨੀਆਂ ਨੇ। ਬਾਕੀ ਛੱਡੋ, ਤੁਸੀਂ ਬੋਹਾਪੁਰ ਕਤਲ ਜਿਹੜਾ ਦੀ ਉਹ ਲੈ ਲਓ, ਉਹਦੇ ਵਿੱਚ ਜਿਵੇਂ 2 ਮੁੰਡੇ ਮਾਰਤੇ ਸੀਗੇ। ਜਦੋਂ ਪਾਰਟੀ ਨੇ ਸਟੈਂਡ ਲਿਆ, ਉੱਥੇ ਘਰਾਓ ਵੀ ਕਰ ਲਿਆ। ਸੁੱਚਾ ਸਿੰਘ ਛੋਟੇਪੁਰ ਹੋਰਾਂ ਨੇ ਜਿਹੜਾ ਦੀ ਉਹਦਾ ਵਿਰੋਧ ਕਰ ਦਿੱਤਾ ਜੀ। ਔਰ ਹੁਣ ਵੀ ਜਿਹੜਾ ਦੀ ਜਿੱਥੇ ਜਿੱਥੇ ਉਹ ਗਏ, ਮੈਂ ਤੁਹਾਨੂੰ ਇੱਥੇ ਗਰਾਊਂਡ ਰਿਐਲਿਟੀ ਦੱਸ ਰਿਹਾ ਜੀ, 2 ਧੜੇ ਜਿਹੜੇ ਜੀ ਉਹ ਬਣ ਗਏ। ਇੱਕ ਉਹਦੀਆਂ ਲੱਤਾਂ ਖਿੱਚੀ ਜਾਂਦਾ, ਇੱਕ ਉਹਦੀਆਂ ਲੱਤਾਂ ਖਿੱਚੀ ਜਾਂਦਾ। ਇਹੋ ਜਿਹੇ ਢਾਂਚੇ ਦੇ ਵਿੱਚ ਤੁਸੀਂ ਜਿਹੜੀ ਮੂੰਹ ਦੀ ਖਾਓਗੇ ਜੀ ਸਹੀ ਮਾਇਨਿਆਂ ਦੇ ਵਿੱਚ। ਉਹ ਪਹਿਲਾਂ ਢਾਂਚਾ ਡਿਵੈਲਪ ਕਰਨਾ ਜਿਹੜਾ ਜੀ ਉਹ ਜ਼ਰੂਰੀ ਹੈ। ਬਾਹਰ ਰਹਿੰਦੇ ਲੋਕ ਜਿਹੜੇ ਫੇਸਬੁੱਕ ਤੇ ਲਿਖ ਰਹੇ ਨੇ, ਉਹ ਠੀਕ ਹੈ, ਉਹਨਾਂ ਦੀਆਂ ਆਪਣੀਆਂ ਫੀਲਿੰਗਸ ਨੇ। ਫੇਸਬੁੱਕ ਦੇ ਉੱਤੇ ਲਿਖਣਾ ਤੇ ਚੋਣ ਜਿਹੜੀ ਇੱਥੇ ਲੜਨੀ, ਇਹ 2 ਬਿਲਕੁਲ ਡਿਫਰੈਂਟ ਚੀਜ਼ਾਂ ਨੇ ਜੀ। ਮੇਰੀ ਜਾਤੇ ਜੇ ਮੇਰਾ ਤੁਸੀਂ ਪੁੱਛਦੇ ਐਜ਼ ਏ ਜਰਨਲਿਸਟ, ਨਹੀਂ ਲੜਨੀ ਚਾਹੀਦੀ ਜੀ। ਜੀ ਬਿਲਕੁਲ। ਸੋ ਆਉਣ ਵਾਲਾ ਜਿਹੜਾ ਜੀ ਸਮਾਂ ਕਾਫੀ ਕਹਿ ਸਕਦੇ ਵੀ ਇਹਨਾਂ ਦੇ ਲਈ ਮਹੱਤਵਪੂਰਨ ਆ, ਆਮ ਆਦਮੀ ਪਾਰਟੀ ਦੇ ਲਈ, ਜੇ ਪੰਜਾਬ 'ਚ ਉਹਨਾਂ ਨੇ ਆਧਾਰ ਬਣਾਉਣਾ ਆ, ਇੱਕਜੁੱਟ ਉਹਨਾਂ ਨੂੰ ਹੋਣਾ ਪਵੇਗਾ। ਅਗਲੀ ਗੱਲ ਕਰਦੇ ਹਾਂ ਆਮ ਆਦਮੀ ਪਾਰਟੀ ਦੇ ਨਾਲ ਜੁੜੀ ਹੋਈ ਦਿੱਲੀ ਦੇ ਵਿੱਚ। ਦਿੱਲੀ ਦੇ ਲੋਕਾਂ ਨੂੰ ਜਿਹੜੇ 2 ਵਾਅਦੇ ਕੀਤੇ ਸੀ ਬਿਜਲੀ ਪਾਣੀ ਦੇ, ਕਹਿੰਦੇ ਆ ਜੀ ਉਹ ਪੂਰੇ ਕਰਨ ਜਾ ਰਹੇ ਆ। ਬਿਲਕੁਲ ਜੀ, ਇਹ ਵਿੱਚ ਹੀ ਜਿਹੜੇ ਜੀ ਵੱਡੇ ਵਾਅਦੇ ਨੇ ਉਹ ਪੂਰੇ ਹੋਣ ਜਾ ਰਹੇ ਨੇ। 1 ਅਪ੍ਰੈਲ ਤੋਂ ਇਹ ਜਿਹੜੇ ਨੇ ਜੀ ਲਾਗੂ ਹੋ ਜਾਣਗੇ। ਦਿੱਲੀ ਦੇ ਡਿਪਟੀ CM ਮਨੀਸ਼ ਸਿਸੋਦੀਆ ਹੋਰਾਂ ਨੇ ਇਹਦੇ ਸੰਬੰਧੀ ਜਿਹੜਾ ਜੀ ਬਕਾਇਦਾ ਤੌਰ ਦੇ ਉੱਤੇ ਐਲਾਨ ਕਰ ਦਿੱਤਾ ਜੀ। ਇੱਕ ਤਾਂ ਇਹਦੇ ਵਿੱਚ ਜਿਹੜੇ 400 ਯੂਨਿਟ ਤੱਕ ਹੈ ਜੀ ਉਹ ਬਿਜਲੀ ਦੀਆਂ ਕੀਮਤਾਂ ਅੱਧੀਆਂ ਕਰ ਦਿੱਤੀਆਂ ਨੇ ਜੀ, ਔਰ 20,000 ਲੀਟਰ ਤੱਕ ਪਾਣੀ ਜਿਹੜਾ ਜੀ ਉਹ ਮੁਫਤ ਕਰ ਦਿੱਤਾ ਹੈ। ਬੇਸ਼ੱਕ ਜਿਹੜੇ ਵੱਡੇ ਘਰਾਂ ਵਾਲੇ ਨੇ ਜੀ, ਅਮੀਰ ਲੋਕ ਨੇ, ਉਹ ਤਾਂ ਕਹੀ ਜਾਂਦੇ ਨੇ, ਚੈਨਲਾਂ ਵਾਲੇ ਵੀ ਉਹਨਾਂ ਨੂੰ ਦਿਖਾਈ ਜਾਂਦੇ, ਉਹ ਸਾਡੇ ਤਾਂ ਜੀ 2 AC ਚੱਲਦੇ ਆ, ਸਾਡੇ 3 AC ਚੱਲਦੇ ਆ, 100 ਯੂਨਿਟ ਨਾਲ ਸਾਨੂੰ ਕੀ ਹੋਊਗਾ। ਪਰ ਜਿਹੜਾ ਆਮ ਆਦਮੀ ਪਾਰਟੀ ਦਾ ਵੋਟ ਬੈਂਕ ਜਾਂ ਜਿਹੜਾ ਉਹ ਕਹਿ ਰਹੇ ਨੇ, ਉਹ ਰਿਐਲਿਟੀ ਜਿਹੜੀ ਹੈ ਜੀ ਉਹ ਇਹ ਹੈ ਕਿ ਜਿਹੜੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਪਰਿਵਾਰ ਨੇ ਜੀ, 90% ਜਿਹੜੀ ਆਬਾਦੀ ਹੈ ਦਿੱਲੀ ਦੀ, ਉਹਨਾਂ ਨੂੰ ਇਹਦਾ ਸਿੱਧਾ ਫਾਇਦਾ ਹੋਣ ਜਾ ਰਿਹਾ ਜੀ। ਜੀ ਸੋ ਬਿਲਕੁਲ ਜੀ ਹੈਗੇ ਨੇ ਜੀ। ਪਹਿਲਾਂ ਇਹਦੀ ਕੀਮਤ ਸੀ 4 ਰੁਪਏ, ਉਹ ਹੁਣ 2 ਰੁਪਏ ਪਰ ਯੂਨਿਟ ਹੋਊਗਾ। ਜੇ ਜਿਹੜੇ 200 ਤੋਂ ਲੈ ਕੇ 400 ਤੱਕ ਜਿਹੜੀ 5 ਰੁਪਏ 95 ਪੈਸੇ ਬਿਜਲੀ ਮਿਲਦੀ ਸੀ, ਉਹ 2 ਰੁਪਏ 98 ਪੈਸੇ ਜਿਹੜੀ ਹੈ ਜੀ ਉਹ ਮਿਲੂਗੀ। ਅੱਧੋ ਅੱਧ ਦੇ ਉੱਤੇ ਚਲੇ ਗਏ ਜੀ। ਪਰ ਜਿਹੜਾ ਜਿੰਦਾ ਕੁੰਡਾ ਇਹਦੇ ਉੱਤੇ ਲਾਇਆ ਗਿਆ ਨਾ ਜੀ ਆਮ ਆਦਮੀ ਪਾਰਟੀ ਦੇ ਵੱਲੋਂ, ਉਹ ਜਿੰਦਾ ਕੁੰਡਾ ਲੱਗਣਾ ਬੜਾ ਜ਼ਰੂਰੀ ਹੈ ਜੀ। ਪੰਜਾਬ ਦੇ ਵਿੱਚ ਪਾਣੀ ਨੂੰ ਸੰਭਾਲਣ ਦੇ ਵਾਸਤੇ ਇਸ ਤਰ੍ਹਾਂ ਦੇ ਯਤਨ ਕਰਨ ਦਾ ਕਿਸੇ ਨੇ ਸੋਚਿਆ ਹੀ ਨਹੀਂ, ਜਿਹੋ ਜਿਹਾ ਯਤਨ ਆਮ ਆਦਮੀ ਪਾਰਟੀ ਨੇ ਇਹ ਕੀਤਾ ਜੀ। ਉਹਦੇ ਵਿੱਚ ਇਹ ਆਖਿਆ ਗਿਆ ਕਿ 20,000 ਲੀਟਰ ਪਾਣੀ ਤੁਹਾਨੂੰ ਮੁਫਤ। ਜੇ ਤੁਸੀਂ 20,000 ਲੀਟਰ ਤੋਂ ਉੱਪਰ ਪਾਣੀ 1 ਲੀਟਰ ਵੀ ਜਿਹੜਾ ਦੀ ਖਰਚਦੇ ਹੋ ਤਾਂ ਸਾਰੇ ਪਾਣੀ ਦੇ ਤੁਹਾਨੂੰ ਬਿੱਲ ਦੇਣਾ ਪਊਗਾ ਜੀ। 20,000 ਦਾ ਤੇ ਇੱਕ ਜਿਹੜਾ ਉੱਪਰ ਲੀਟਰ ਖਰਚੋਗੇ। ਇਹਦੇ ਨਾਲ ਲੋਕ ਜਿਹੜੇ ਨੇ ਉਹ ਪਾਣੀ ਨੂੰ ਸੰਜਮ ਦੇ ਨਾਲ ਵਰਤਣਗੇ। ਬਿਜਲੀ ਜਿਹੜੀ ਇਹਦੀ ਕੀਤਾ ਗਿਆ 400 ਯੂਨਿਟ ਤੱਕ ਜਿਹੜਾ ਜੀ ਉਹ ਤੁਹਾਨੂੰ ਅੱਧੇ ਮੁੱਲ ਤੇ, ਜੇ ਤੁਸੀਂ 400 ਯੂਨਿਟ ਤੋਂ ਉੱਪਰ ਵਰਤਦੇ ਹੋ ਤਾਂ ਫਿਰ ਪਹਿਲੀਆਂ ਜਿਹੜੀਆਂ ਦਰਾਂ ਨੇ ਜੀ ਉਹਦੇ ਮੁਤਾਬਕ ਸਾਰਾ ਬਿੱਲ ਜਿਹੜਾ ਦੇਣਾ ਪਊਗਾ। ਠੀਕ ਹੈ, ਏਅਰ ਕੰਡੀਸ਼ਨਰ ਵਾਲੇ ਕਹਿ ਸਕਦੇ ਨੇ ਜੀ ਕਿ 400 ਯੂਨਿਟ ਨਾਲ ਉਹਨਾਂ ਨੂੰ ਕੀ ਬਣਨਾ, ਪਰ ਜਿਹੜਾ ਗਰੀਬ ਬੰਦਾ, ਜਿਹੜਾ ਦਿਹਾੜੀ ਦੱਪਾ ਵਿਚਾਰਾ ਕਰਨ ਵਾਲਾ, ਆਟੋ ਚਲਾਉਂਦਾ, ਰਿਕਸ਼ਾ ਚਲਾਉਂਦਾ, ਉਹਨਾਂ ਦੇ ਘਰਾਂ ਦੇ ਵਿੱਚ ਜਿਹੜੇ 2 ਪੱਖੇ ਨੇ, 2 ਬੱਤੀਆਂ ਜਗਦੀਆਂ ਨੇ, ਉਹ ਤਾਂ 400 ਯੂਨਿਟ ਤੋਂ ਥੱਲੇ ਹੀ ਰਹਿਣਗੇ ਨਾ। ਇਹਦੇ ਨਾਲ ਉਹਨਾਂ ਨੂੰ ਬਹੁਤ ਵੱਡਾ ਜਿਹੜਾ ਜੀ ਉਹ ਫਾਇਦਾ ਹੋਊਗਾ। ਜਿਹੜੇ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਨੇ, ਗਰੀਬੀ ਦੀ ਮਾਰ ਦੇ ਹੇਠ ਨੇ, ਉਹਨਾਂ ਦੇ ਵਾਸਤੇ ਹੀ ਫਾਇਦੇਮੰਦ। ਜਿਹੜੇ ਅਮੀਰ ਨੇ, ਜਿਨ੍ਹਾਂ ਨੇ 2 AC ਜਾਂ 3 AC ਅਫੋਰਡ ਕਰਦੇ ਨੇ, ਉਹ ਬਿੱਲ ਵੀ ਅਫੋਰਡ ਕਰ ਸਕਦੇ ਨੇ। ਇਹ
ਇਹ ਦਰੁਸਤ ਆ ਜੀ। ਦੂਸਰੀ ਗੱਲ ਤੇ ਮੈਂ ਕਿਹਾ ਕਿ ਜਿਹੜਾ ਜਿੰਦਾ ਕੁੰਡਾ ਲਾਇਆ ਗਿਆ ਨਾ ਜੀ, ਉਹ ਬੜਾ ਜ਼ਰੂਰੀ ਹੈ। ਕਿਸੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਇਹ ਜਿੰਦਾ ਕੁੰਡਾ ਪਾਣੀ ਦੇ ਉੱਤੇ ਖਾਸ ਤੌਰ ਦੇ ਉੱਤੇ ਬੜਾ ਲਾਉਣਾ ਜ਼ਰੂਰੀ ਹੈ ਜੀ। ਇੱਥੇ ਲੈ ਕੇ ਵੱਡੀ ਪਾਈਪ ਜਿਹੜੀ ਇਹਨਾਂ ਦੀ ਉਹਨਾਂ ਧੋ ਕੇ ਕਾਰਾਂ ਦੇ ਬਾਹਰ ਸਾਰੀਆਂ ਸੜਕਾਂ ਦਾ ਵੀ ਸੱਤਿਆਨਾਸ਼ ਕਰੀ ਜਾਂਦੇ ਲੋਕ। ਜੀ 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 ਬਿਲਕੁਲ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਜਿਹੜਾ ਪਾਣੀ ਦਾ ਮਸਲਾ ਤਾਂ ਬਿਲਕੁਲ ਬਹੁਤ ਇੰਪੋਰਟੈਂਟ ਆ। ਇਹ ਜਿਹੜਾ ਲੈਂਡ ਐਕੁਇਜ਼ੀਸ਼ਨ ਦਾ ਮਸਲਾ ਆ, ਜਿਸ ਨੂੰ ਲੈ ਕੇ ਜਿਹੜੀ ਕੇਂਦਰ ਦੀ ਸਰਕਾਰ ਆ ਕਾਫੀ ਘਿਰਦੀ ਹੋਈ ਨਜ਼ਰ ਆ ਰਹੀ ਹੈ। ਬਿਲਕੁਲ ਜੀ। ਐਕਚੁਅਲੀ ਇਸ ਮਸਲੇ ਦੇ ਉੱਤੇ ਕਾਂਗਰਸ, CPIM, ਤ੍ਰਿਣਮੂਲ ਕਾਂਗਰਸ, ਆਮ ਆਦਮੀ ਪਾਰਟੀ, ਇਹ ਸਾਰੇ ਜਿਹੜੇ ਜੀ ਇਹ ਵਿਰੋਧ ਦੇ ਵਿੱਚ ਖੜੇ ਨੇ ਜੀ। ਇਹਦੇ ਕੱਲ ਫੇਰ ਜਿਹੜਾ ਜੀ ਤਿੱਖੇ ਵਿਰੋਧੀਆਂ ਦੇ ਹਮਲਿਆਂ ਦਾ ਸ਼ਿਕਾਰ ਜਿਹੜਾ ਜੀ ਉਹ ਹੋਣਾ ਪਿਆ ਸਰਕਾਰ ਨੂੰ। ਹੁਣ ਸਰਕਾਰ ਜਿਹੜੀ ਹੈ ਜੀ ਉਹ ਥੋੜੀ ਨਰਮ ਪੈਂਦੀ ਨਜ਼ਰ ਜਿਹੜੀ ਆਉਂਦੀ ਆ। ਪਹਿਲਾਂ ਤਾਂ ਇਹ ਕਿਹਾ ਗਿਆ ਸੀਗਾ ਕਿ ਨਰਿੰਦਰ ਮੋਦੀ ਹੋਰਾਂ ਦੀਆਂ ਸਪਸ਼ਟ ਸਖਤ ਹਦਾਇਤਾਂ ਨੇ ਕਿ ਚਾਹੇ ਕੁਝ ਹੋ ਜੇ, ਜਿੰਨਾ ਮਰਜ਼ੀ ਭੁਗਤਣਾ ਪੈ ਜੇ, ਇਹ ਬਿੱਲ ਜਿਹੜਾ ਜੀ ਪਾਸ ਕਰਾਉਣਾ। ਪਰ ਹੁਣ ਜਿਹੜਾ ਜੀ ਇਹ ਕਿਹਾ ਜਾ ਰਿਹਾ ਕਿ ਨਰਮ ਪੈ ਗਈ ਹੈ ਸਰਕਾਰ। ਉਹ ਕਹਿੰਦੀ ਹੈ ਕਿ ਅਸੀਂ ਗੱਲਬਾਤ ਕਰਨ ਨੂੰ ਤਿਆਰ ਹੈ, ਭਾਈਵਾਲਾਂ ਦੇ ਨਾਲ ਵੀ ਜਿਹੜੀ ਹੈ ਜੀ ਉਹ ਗੱਲਬਾਤ ਅਸੀਂ ਜਿਹੜਾ ਜੀ ਉਹ ਕਰਾਂਗੇ ਜੀ। ਹੁਣ ਇਹ ਕਿਹਾ ਜਾ ਰਿਹਾ ਕਿ ਇਹਦੇ ਵਿੱਚ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਲਿਆਂਦੀਆਂ ਜਾ ਸਕਦੀਆਂ ਨੇ, ਜਿਹਦੇ ਵਿੱਚ ਮੰਨ ਲਓ ਜਿਹੜੀ ਜ਼ਮੀਨ ਹੈ ਜਦੋਂ ਅਕਵਾਇਰ ਕਰ ਲਈ ਤਾਂ ਉਹ ਰਹੂਗੀ ਸਰਕਾਰ ਦੇ ਕੋਲੇ, ਉਹ ਪ੍ਰਾਈਵੇਟ ਕੰਪਨੀ ਨੂੰ ਨਹੀਂ ਦਿੱਤੀ ਜਾਊਗੀ, ਉਹਦੇ ਨਾਂ ਦੇ ਉੱਤੇ ਟਰਾਂਸਫਰ ਜਿਹੜੀ ਆ ਜੀ ਉਹ ਨਹੀਂ ਹੋਊਗੀ। ਇਹਦੇ ਵਿੱਚ ਲੋਕਾਂ ਦਾ ਕੀ ਫਾਇਦਾ ਹੋਊਗਾ? ਜਿਨ੍ਹਾਂ ਦੀ ਜ਼ਮੀਨ ਜਾਣੀ ਆ ਉਹਨਾਂ ਦੀਆਂ ਨੌਕਰੀਆਂ ਦਾ ਕੀ ਹੋਊਗਾ, ਉਹਨਾਂ ਦੇ ਬੱਚਿਆਂ ਦਾ ਕੀ ਹੋਊਗਾ? ਇਹ ਅਜੇ ਵੀ ਅਸਪਸ਼ਟ ਜਿਹੜਾ ਜੀ ਇਹਦੇ ਵਿੱਚ ਦਿਸ ਰਿਹਾ। ਪਰ ਜਿਵੇਂ ਹੌਲੀ ਹੌਲੀ ਕਰਕੇ ਜਿਹੜੀਆਂ NDA ਵਾਲੀਆਂ ਜਿਹੜੀਆਂ ਪਾਰਟੀਆਂ ਨੇ ਉਹਨਾਂ ਨੇ ਵਿਰੋਧਤਾ ਕੀਤੀ ਆ, ਉਹਦੇ ਤੋਂ ਥੋੜਾ ਫਿਕਰ ਜਿਹੜਾ ਜੀ ਉਹ ਭਾਰਤੀ ਜਨਤਾ ਪਾਰਟੀ ਨੂੰ ਪਿਆ। ਸ਼ਿਵ ਸੈਨਾ ਨੇ ਤਾਂ ਇੱਥੋਂ ਤੱਕ ਸਟੈਂਡ ਲੈ ਲਿਆ ਜੀ ਕਿ ਉਧਵ ਠਾਕਰੇ ਜਿਹੜਾ ਉਹਦਾ ਪ੍ਰਧਾਨ ਹੈ, ਉਹਨੇ ਆਪਣੇ ਜਿਹੜੇ ਲੀਡਰ ਨੇ ਉਹਨਾਂ ਨੂੰ ਇਹ ਗੱਲ ਕਹਿਤੀ ਹੈ ਕਿ ਪਿੰਡਾਂ ਦੇ ਵਿੱਚ ਚਲੇ ਜਾਓ, ਛਾ ਜਾਓ ਪਿੰਡਾਂ 'ਚ, ਪਿੰਡਾਂ ਵਾਲਿਆਂ ਨੂੰ ਦੱਸੋ ਕਿ ਅਸੀਂ ਇਹਦਾ ਵਿਰੋਧ ਕਰ ਰਹੇ ਹਾਂ ਤੇ ਇਹ ਬਿੱਲ ਤੁਹਾਡੇ ਵਾਸਤੇ ਬਹੁਤ ਖਤਰਨਾਕ ਹੈ। ਸ਼ਿਵ ਸੈਨਾ ਜਿਹੜੀ ਕਿ ਕੇਂਦਰ ਦੇ ਵਿੱਚ ਵੀ ਭਾਈਵਾਲ ਹੈ ਤੇ ਉਹ ਮਹਾਰਾਸ਼ਟਰ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੇ ਨਾਲ ਸਰਕਾਰ ਦੇ ਵਿੱਚ ਭਾਈਵਾਲ ਹੈ। ਜੀ 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 ਬਿਲਕੁਲ ਜੀ। ਇਹਨਾਂ ਨੇ ਭਾਈਵਾਲੀ ਹੁੰਦੇ ਹੋਏ ਵੀ ਜਿਹੜੇ ਕਹਿ ਲਓ ਵੀ ਕਿਸਾਨ ਦਾ ਮੁੱਦਾ ਉਹਨਾਂ ਦੇ ਹੱਕ ਦੇ ਵਿੱਚ ਉਹਨਾਂ ਨੇ ਗੱਲ ਕੀਤੀ ਆ। ਪਰ ਜੇ ਇੱਥੇ 9 ਮਾਸ ਤੇ ਰਿਸ਼ਤੇ ਵਾਲਿਆਂ ਦੀ ਗੱਲ ਕਰੀਏ, ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ, ਸ਼੍ਰੋਮਣੀ ਅਕਾਲੀ ਦਲ ਅਜੇ ਵੀ ਚੁੱਪ ਹੀ ਹੈ ਇਸ ਬਿੱਲ ਨੂੰ ਲੈ ਕੇ। ਜੀ ਪੰਜਾਬ 'ਚ ਨੂੰਹ ਸੱਸ ਹੈ ਜੀ ਤੇ ਸੈਂਟਰ 'ਚ 9 ਮਾਸ ਹੈ। ਉੱਥੇ ਜਿਹੜੇ ਜੀ ਇਹ ਨਹੀਂ ਬੋਲੇ ਬਿਲਕੁਲ ਵੀ। ਜਿਹੜੇ ਇਹਨਾਂ ਦੇ ਮੈਂਬਰ ਪਾਰਲੀਮੈਂਟ ਨੇ ਜੀ ਉਹ ਆਰਾਮ ਦੇ ਨਾਲ ਬੈਠੇ ਨੇ ਜੀ ਪਾਰਲੀਮੈਂਟ ਦੇ ਵਿੱਚ। ਉਹਨਾਂ ਨੇ ਨਾ ਕੈਮਰਿਆਂ ਦੇ ਅੱਗੇ, ਨਾ ਕੈਮਰਿਆਂ ਦੇ ਪਿੱਛੇ, ਨਾ ਪਾਰਲੀਮੈਂਟ ਦੇ ਅੰਦਰ, ਨਾ ਪਾਰਲੀਮੈਂਟ ਦੇ ਬਾਹਰ ਕੋਈ ਮੂੰਹ ਖੋਲਿਆ। ਸ਼ਾਇਦ ਪਾਰਟੀ ਦੇ ਵੱਲੋਂ ਕੋਈ ਸਖਤ ਹਦਾਇਤਾਂ ਨੇ ਕਿ ਇਸ ਮੁੱਦੇ ਦੇ ਉੱਤੇ ਤੁਸੀਂ ਬੋਲਣਾ ਨਹੀਂ ਹੈ। ਅਦਰਵਾਈਜ਼ ਭੱਜ ਕੇ ਇਹ ਕੈਮਰਿਆਂ ਦੇ ਮੂਹਰੇ ਜਿਹੜਾ ਨਾ ਜੀ ਉਹ ਜਾਂਦੇ ਹੁੰਦੇ ਨੇ ਬੋਲਣ ਦੇ ਵਾਸਤੇ। ਇਸ ਲੈਵਲ ਤੱਕ ਬੇਸ਼ਰਮੀ ਜਿਹੜੀ ਹੈ ਨਾ ਜੀ ਉਹ ਇਸ ਗੱਠਜੋੜ ਨੇ ਜਿਹੜੇ ਅਕਾਲੀ ਦਲ ਵਾਲਿਆਂ ਨੇ ਜਿਹੜੀ ਦਿਖਾਈ ਹੈ ਕਿ ਹੁਣ ਤੱਕ ਤਾਂ ਪ੍ਰਚਾਰਦੇ ਰਹੇ ਨਾ ਜੀ ਕਿ ਇਹ ਕਿਸਾਨਾਂ ਦੀ ਹਮਾਇਤੀ ਪਾਰਟੀ ਹੈ, ਕਿਸਾਨ ਦੇ ਮਸੀਹਾ ਕਹੇ ਜਾਂਦੇ ਨੇ ਪ੍ਰਕਾਸ਼ ਸਿੰਘ ਬਾਦਲ ਹੋਰੀ। 3 ਦਿਨ ਪਹਿਲਾਂ ਉਹ ਅਵਾਰਡ ਲੈ ਕੇ ਆਏ ਨੇ ਸੈਂਟਰ ਦੀ ਸਰਕਾਰ ਤੋਂ ਔਰ ਕਿਸਾਨਾਂ ਨੂੰ ਵਧਾਈਆਂ ਦੇਈ ਜਾਂਦੇ। ਕਿਸਾਨਾਂ ਦਾ ਇਹ ਅਵਾਰਡ ਹੈ ਜੀ, ਮੈਨੂੰ ਕਾਹਦਾ ਮਿਲਿਆ? ਮੈਂ ਤਾਂ ਸਿਰਫ ਉਹਨਾਂ ਦੀ ਗੱਲ ਜਿਹੜੀ ਹੈ ਇਹਦੇ ਵਿੱਚ ਜਿਹੜੀਆਂ ਸਾਰੀਆਂ ਨਹੀਂ ਪਰ ਬਹੁਤੀਆਂ ਜਿਹੜੀਆਂ ਜੀ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੀ ਉਹ ਸਰਕਾਰ ਦੇ ਨਾਲ ਹੀ ਤੁਰੀਆਂ ਨੇ। ਖਾਸ ਤੌਰ ਦੇ ਉੱਤੇ ਅਜਮੇਰ ਸਿੰਘ ਲੱਖੋਵਾਲ ਵਰਗੇ ਜਿਹੜੇ ਕਿਸਾਨ ਆਗੂ ਅਖਵਾਉਂਦੇ ਨੇ ਤੇ ਨਾਲ ਨੀਲੀ ਬੱਤੀ, ਪੀਲੀ ਬੱਤੀ ਜਿਹੜੀ ਜੀ ਉਹ ਲਾ ਕੇ ਆਪਣੀ ਗੱਡੀ ਦੇ ਉੱਤੇ ਹੂਟਰ ਮਾਰਦੇ ਵੀ ਤੁਰੇ ਫਿਰਦੇ ਨੇ ਪੰਜਾਬ ਦੇ ਵਿੱਚ। ਉਹ ਉੱਥੇ ਨਹੀਂ ਕਿਤੇ ਜਗ੍ਹਾ ਜਿਸੇ ਕਿਸਾਨਾਂ ਦੇ ਅੰਦੋਲਨ ਦੇ ਵਿੱਚ ਕਿਸਾਨਾਂ ਦੇ ਇਸ ਤਰ੍ਹਾਂ ਦੇ ਅਖੌਤੀ ਆਗੂਆਂ ਨੂੰ ਜਿਹੜਾ ਮੇਰਾ ਖਿਆਲ ਪਾਸੇ ਕਰਨ ਦਾ ਸਮਾਂ ਵੀ ਇਹ ਹੈ। ਔਰ ਜਿਹੜੇ ਲੋਕ ਨੇ ਉਹਨਾਂ ਨੂੰ ਇਸ ਮਾਮਲੇ ਦੇ ਉੱਤੇ ਜ਼ਰੂਰ ਸੋਚਣਾ ਚਾਹੀਦਾ ਜੀ ਕਿ ਕਿਸਾਨਾਂ ਦੀ ਵਿਰੋਧੀ ਜਿੰਨੀ ਅਕਾਲੀ ਦਲ ਇਸ ਵੇਲੇ ਦਿਸ ਰਹੀ ਹੈ ਇਸ ਮਸਲੇ ਦੇ ਉੱਤੇ, ਇੰਨੀ ਤਾਂ ਕੋਈ ਵੀ ਨਹੀਂ ਗੀ। ਜੇ ਜਾਂ ਤਾਂ ਇਹ ਕੀਤਾ ਜਾਵੇ ਜੀ ਕਿ ਇਹਦੇ ਵਿੱਚ ਇੱਕ ਮੱਧ ਜਿਹੜੀ ਹੋਣੀ ਚਾਹੀਦੀ ਹੈ ਕਿ ਜਿਨ੍ਹਾਂ ਕੋਲ ਜ਼ਿਆਦੀਆਂ ਜ਼ਮੀਨਾਂ ਨੇ ਉਹਨਾਂ ਦੀਆਂ ਅਕਵਾਇਰ ਕੀਤੀਆਂ ਜਾਣਗੀਆਂ। ਪੰਜਾਬ ਦੀ 90% ਹੋਏ ਜਿਹੜੀ ਹੈ ਜੀ ਉਹ 7% ਲੋਕਾਂ ਕੋਲੇ ਆ, 7% ਕੋਲੇ, ਔਰ 10% ਜਿਹੜੀ ਹੈ ਜੀ ਉਹ 93% ਲੋਕਾਂ ਦੇ ਕੋਲੇ ਆ। ਉਹ ਤੁਸੀਂ 93% ਵਾਲਿਆਂ ਤੋਂ ਇਹ ਖੋਹਣਾ ਚਾਹੁੰਦੇ ਨੇ। ਜਿਨ੍ਹਾਂ ਕੋਲੇ 90% ਹੈ ਜੀ ਉਹਨਾਂ ਨੇ ਤਾਂ ਕਿਤੇ ਨਾ ਕਿਤੇ ਅੱਖ ਰੱਖੀ ਹੋਣੀ ਹੈ ਕਿ ਫਲਾਨੀ ਜਿਹੜੀ ਜ਼ਮੀਨ ਹੈਗੀ ਆ ਉਹਨੂੰ ਅਸੀਂ ਅਕਵਾਇਰ ਕਰਾਂਗੇ ਜਦੋਂ ਇਹ ਲੈਂਡ ਬਿੱਲ ਜਿਹੜਾ ਜੀ ਉਹ ਪਾਸ ਹੋ ਗਿਆ। ਸਿਆਸਤ ਹੋਣੀ ਚਾਹੀਦੀ ਹੈ, ਸੱਤਾ ਦੇ ਵਿੱਚ ਆਉਣਾ ਚਾਹੀਦਾ ਜੀ, ਪਰ ਇਸ ਲੈਵਲ ਤੱਕ ਗਿਰ ਕੇ ਆਮ ਲੋਕਾਂ ਦੇ ਨਾਲ ਏਡਾ ਵੱਡਾ ਧੋਖਾ ਜਿਹੜਾ ਜੀ ਪਹਿਲਾਂ ਵੈਸੇ ਸੁਣਿਆ ਨਹੀਂ ਗਿਆ ਕਦੀ ਵੀ। ਉਹਦੇ ਵੈਸੇ
ਹਮਾਇਤ ਵੀ ਨਹੀਂ ਵੇਖੀ ਗਈ ਜੇ ਤੁਸੀਂ ਇਤਿਹਾਸ ਫਰੋਲ ਲਓ। ਪਰ ਆਹ ਤਾਂ ਕਿਸਾਨਾਂ ਦੇ ਨਾਲ ਬਿਲਕੁਲ ਧੱਕਾ ਜਿਹੜਾ ਜੀ ਉਹ ਅਕਾਲੀ ਦਲ ਨੇ ਕੀਤਾ ਕਿ ਇੱਕ ਅੱਖਰ ਵੀ ਇਸ ਮਾਮਲੇ ਦੇ ਉੱਤੇ ਨਹੀਂ ਬੋਲਿਆ ਜੀ। ਹੁਣ ਜਦੋਂ ਸਾਰੀਆਂ ਪਾਰਟੀਆਂ ਸ਼ਿਵ ਸੈਨਾ ਵਰਗੀ ਬੋਲੀ ਜਾਂਦੀ ਹੈ, ਜਿਹਦਾ ਜ਼ਿਮੀਂਦਾਰਾਂ ਨਾਲ ਬਹੁਤਾ ਲੈਣਾ ਦੇਣਾ ਹੈ ਨੀ ਗਾ, ਉਹ ਮੁੰਬਈ ਸ਼ਹਿਰ ਤੱਕ ਹੀ ਸੀਮਤ ਹੈ, ਉਹ ਵੀ ਕਹਿੰਦੀ ਪਿੰਡਾਂ ਦੇ ਵਿੱਚ ਚਲੇ ਗਈ ਜੀ। ਇਹ ਅਜੇ ਵੀ ਇੱਥੇ ਬੈਠੇ ਨੇ ਜੀ ਆਰਾਮ ਦੇ ਨਾਲ, ਕੋਈ ਨਹੀਂ ਬੋਲ ਰਿਹਾ ਜੀ। ਜੀ ਜੀ ਬਿਲਕੁਲ। ਅਤੇ ਨਾਲ ਇਹ ਵੀ ਦੱਸ ਦਈਏ ਵੀ ਜਿਹੜੀ ਇਹਨਾਂ ਦੀ ਪੱਕੇ 9 ਮਾਹ ਵਾਲੇ ਰਿਸ਼ਤੇ ਆ, ਕੇਂਦਰ ਨੇ ਹੁਣ ਨਵੀਂ ਜਿਹੜੀ ਹੈ ਜੀ ਨੀਤੀ ਜਿਹੜੀ ਘਾੜ ਦਿੱਤੀ ਆ ਵੀ ਹਰਿਆਣੇ ਤੋਂ ਕਣਕ ਉਹਨਾਂ ਨੇ ਜਵੇਂ ਨਹੀਂ ਲੈਣੀ, ਬਿਲਕੁਲ ਨਹੀਂ ਲੈਣੀ, ਤੇ ਪੰਜਾਬ ਤੋਂ ਅੱਧੀ ਲੈਣੀ ਆ। ਕੀ ਕਰੂਗਾ ਕਿਸਾਨ? ਬਿਲਕੁਲ ਜੀ। ਔਰ ਇਹਦੀ ਜਿਹੜੀ ਲੈਂਡ ਬਿੱਲ ਵਾਲੀ ਮੈਂ ਇੱਕ ਗੱਲ ਭੁੱਲ ਗਿਆ, ਵਿੱਚ ਜਿਹੜੇ ਅਰੁਣ ਜੇਤਲੀ ਹੋਰੀ ਨੇ ਉਹਨਾਂ ਦਾ ਬਿਆਨ ਆਇਆ ਕਿ ਸਾਡੀ ਅਕਾਲੀ ਦਲ ਨਾਲ ਗੱਲ ਹੋ ਗਈ ਆ, ਉਹ ਮੰਨ ਗਏ ਨੇ। ਸਵਾਲ ਇਹ ਰੁੱਸੇ ਕਦੋਂ ਸੀਗੇ? ਜੀ ਜੀ ਉਹ ਤਾਂ ਰੁੱਸੇ ਹੀ ਨਹੀਂ, ਉਹ ਤਾਂ ਬੋਲੇ ਹੀ ਨਹੀਂ। ਉਹਨਾਂ ਨੂੰ ਤਾਂ ਕਰਕੇ ਵਰਤਿਆ ਜਾ ਰਿਹਾ ਜੀ ਅਕਾਲੀ ਦਲ ਨੂੰ ਇਹ ਦੱਸਣ ਦੇ ਵਾਸਤੇ ਦੂਜੀਆਂ ਧਿਰਾਂ ਨੂੰ ਕਿ ਜਿਹੜੀ ਸਾਡੇ ਨਾਲ ਧਿਰਾਂ ਮੇਨ ਉਹਦੇ ਕੋਲ ਆ ਤਾਂ ਬੋਲਦੀ ਨਹੀਂ, ਤੁਸੀਂ ਐਵੇਂ ਬੋਲੀ ਜਾਂਦੇ ਹੋ ਜੀ। ਜਿਹੜੀ FCI ਹੈ ਉਹਨੇ ਜੀ ਸਾਲ 15-16 ਦੇ ਹਾੜੀ ਦੇ ਸੀਜ਼ਨ ਦੇ ਦੌਰਾਨ ਹਰਿਆਣੇ ਦੇ ਵਿੱਚੋਂ ਕਣਕ ਦੀ ਖਰੀਦ ਨਾ ਕਰਨ ਦਾ ਫੈਸਲਾ ਕੀਤਾ ਤੇ FCI ਦੇ ਵੱਲੋਂ ਪੰਜਾਬ ਦੇ ਵਿੱਚੋਂ ਆਪਣੀ ਖਰੀਦ ਜਿਹੜੀ ਆ ਉਹ ਅੱਧੀ ਕਰਨ ਦਾ ਐਲਾਨ ਜਿਹੜਾ ਜੀ ਉਹ ਕੀਤਾ। FCI ਦੇ ਜਨਰਲ ਮੈਨੇਜਰ ਜਿਹੜੇ ਨੇ ਜੀ ਉਹਦੇ ਵੱਲੋਂ ਜਿਹੜੀ ਲੈਟਰ ਆਈ ਹੈ ਜੀ ਉਹਦੇ ਵਿੱਚ ਇਹ ਕਿਹਾ ਗਿਆ ਕਿ ਨਿਗਮ ਜਿਹੜਾ ਜੀ ਉਹ ਆਉਂਦੇ ਹਾੜੀ ਦੇ ਸੀਜ਼ਨ ਦੇ ਦੌਰਾਨ ਹਰਿਆਣੇ ਦੇ ਵਿੱਚ ਕੋਈ ਖਰੀਦ ਕੇਂਦਰ ਨਹੀਂ ਖੋਲੂਗਾ, ਸਾਰੀ ਖਰੀਦ ਰਾਜ ਸਰਕਾਰ ਤੇ ਉਹਦੀਆਂ ਏਜੰਸੀਆਂ ਕਰਨਗੀਆਂ। ਚਿੱਠੀ ਦੇ ਵਿੱਚ ਇਹ ਵੀ ਲਿਖਿਆ ਹੈ ਜੀ ਕਿ ਨਿਗਮ ਪੰਜਾਬ ਦੇ ਵਿੱਚ ਆਪਣੇ ਖਰੀਦ ਕੇਂਦਰਾਂ ਦੀ ਗਿਣਤੀ ਅੱਧੀ ਕਰ ਦੂਗਾ। ਇਹਦੇ ਵਿੱਚ ਇਹ ਵੀ ਦਰਜ ਹੈ ਕਿ ਉੱਚ ਪੱਧਰੀ ਕਮੇਟੀ ਨੇ ਆਪਣੀ ਰਿਪੋਰਟ ਦੇ ਵਿੱਚ ਸਿਫਾਰਿਸ਼ ਕੀਤੀ ਹੈ ਕਿ ਕਣਕ ਤੇ ਝੋਨੇ ਦੀ ਖਰੀਦ ਦਾ ਕੰਮ ਸਮੁੱਚੇ ਤੌਰ ਤੇ ਪੰਜਾਬ, ਹਰਿਆਣਾ, ਆਂਧਰਾ ਪ੍ਰਦੇਸ਼, ਛੱਤੀਸਗੜ੍ਹ, ਮੱਧ ਪ੍ਰਦੇਸ਼ ਤੇ ਉੜੀਸਾ ਨੂੰ ਸੌਂਪ ਦੇਣਾ ਚਾਹੀਦਾ ਹੈ, ਕਿਉਂਕਿ ਸੂਬਿਆਂ ਕੋਲ ਇਹਦਾ ਪੂਰਾ ਤਜਰਬਾ ਤੇ ਬੁਨਿਆਦੀ ਢਾਂਚਾ ਜਿਹੜਾ ਜੀ ਉਹ ਮੌਜੂਦ ਹੈ ਜੀ। ਇੱਥੇ ਵੀ ਜਿਹੜੇ ਖੇਤੀਬਾੜੀ ਮੰਤਰੀ ਨੇ ਤੋਤਾ ਸਿੰਘ ਹੁਰੀ, ਉਹ ਕਹਿੰਦੇ ਜੀ ਕਿ FCI ਪਹਿਲਾਂ ਵੀ ਜ਼ਿਆਦਾ ਇੱਥੋਂ ਖਰੀਦ ਨਹੀਂ ਸੀ ਕਰਦੀ। ਜੇ ਇਹਦੇ ਉੱਤੇ ਕੇਂਦਰ ਦੇ ਵਿੱਚ BJP ਦੀ ਸਰਕਾਰ ਨਾ ਹੁੰਦੀ ਫੇਰ ਤਾਂ ਕੇਂਦਰ ਦੀ ਮਤੇਈ ਵਾਲਾ ਜਿਹੜੀ ਗੱਲ ਆ ਜਾਣੀ ਸੀ ਨਾ ਜੀ। ਤੋਤਾ ਸਿੰਘ ਹੁਰੀ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਇਸ ਸੀਜ਼ਨ ਦੇ ਦੌਰਾਨ ਉਹਨੇ ਸਿਰਫ 2% ਝੋਨਾ ਹੀ ਖਰੀਦਿਆ। ਮੇਰਾ ਖਿਆਲ ਇਹ ਨਮੋਸ਼ੀ ਵਾਲੀ ਉਹਨਾਂ ਦਾ ਬਿਆਨ ਆਪਣਾ ਹੀ ਨਮੋਸ਼ੀ ਵਾਲਾ ਕੇਸ ਨਾਲ, ਜੇ ਉਹਨੇ ਸਿਰਫ 2% ਝੋਨਾ ਖਰੀਦਿਆ ਇਹਦਾ ਮਤਲਬ ਕਿਸਾਨਾਂ ਦੀ ਫੁੱਲ ਲੁੱਟ ਜਿਹੜੀ ਹੈ ਜੀ ਉਹ ਪ੍ਰਾਈਵੇਟ ਏਜੰਸੀਆਂ ਨੇ ਕੀਤੀ ਹੈ। ਜਿਹੜੇ ਇੱਥੇ ਆੜਤੀਏ ਨੇ ਉਹਨਾਂ ਨੇ ਕੀਤੀ ਹੈ ਤੇ ਇਹ ਆੜਤੀਆਂ ਨੂੰ ਖੁੱਲ ਕੇ ਖੇਡਣ ਦਾ ਜਿਹੜਾ ਜੀ ਉਹ ਮੌਕਾ ਹੋਰ ਪ੍ਰੋਵਾਈਡ ਕੀਤਾ ਜਾ ਰਿਹਾ ਜੀ ਅਸਲ ਦੇ ਵਿੱਚ ਸੈਂਟਰ ਦੀ ਸਰਕਾਰ ਦੇ ਵੱਲੋਂ, ਕਿਉਂਕਿ ਇਹਨਾਂ ਲੋਕਾਂ ਦੀ ਹਮਾਇਤ ਦੇ ਨਾਲ, ਇਹਨਾਂ ਲੋਕਾਂ ਦੇ ਪੈਸੇ ਦੇ ਨਾਲ ਇਹ ਆਈ ਹੋਈ ਸਰਕਾਰ ਹੈ, ਕਾਰਪੋਰੇਟ ਅਦਾਰੇ ਦੇ ਵੱਲੋਂ ਚਲਾਈ ਗਈ ਇਹ ਸਰਕਾਰ ਹੈ ਜੀ। ਇਸ ਕਰਕੇ ਉਹਨੇ ਉਹਨਾਂ ਦੀ ਗੱਲ ਹੀ ਜਿਹੜੀ ਹੈ ਜੀ ਉਹ ਸੁਣਨੀ ਹੈ। ਤੁਸੀਂ ਦੇਖਣਾ ਇਸ ਵਾਰੀ ਕਣਕ ਜਿਹੜੀ ਹੈ ਜੀ, ਪਹਿਲੀ ਤਾਂ ਗੱਲ ਉਹ ਰੁਲੂਗੀ, ਦੂਜੀ ਗੱਲ ਇਹ ਹੈ ਜੀ ਉਹ ਲੁੱਟੀ ਜਾਊਗੀ ਕਿਸਾਨਾਂ ਤੋਂ। ਸੋ ਕਿਸਾਨਾਂ ਦੀ ਲੁੱਟ ਜ਼ਮੀਨ ਦੀ ਵੀ ਹੋ ਰਹੀ ਹੈ ਤੇ ਉਹਦੀ ਫਸਲ ਦੀ ਲੁੱਟ ਕਰਨ ਦੀ ਵੀ ਤਿਆਰੀ ਜਿਹੜੀ ਹੈ ਜੀ ਉਹ ਕਰ ਦਿੱਤੀ ਹੈ ਕੇਂਦਰ ਦੀ ਸਰਕਾਰ ਨੇ। ਤੇ ਇੱਥੇ ਵੀ ਜਿਹੜੀ ਸਾਡੀ ਸੂਬੇ ਦੀ ਸਰਕਾਰ ਹੈ ਉਹ ਕਹਿੰਦੇ ਇਹਦੇ ਨਾਲ ਕੀ ਫਰਕ ਪੈਣਾ, ਪਹਿਲਾਂ ਵੀ ਇਦਾਂ ਹੀ ਹੁੰਦਾ ਸੀ। ਜੀ ਬਿਲਕੁਲ। ਤੇ ਫਿਰ ਨਿਗਮ ਦੀਆਂ ਚੋਣਾਂ ਵੀ ਜਿੱਤ ਜਾਂਦੇ ਆ ਤੇ ਉਸ ਤੋਂ ਬਾਅਦ ਬਿਆਨ ਵੀ ਮੁੱਖ ਮੰਤਰੀ ਬਾਦਲ ਹੋਣਾ ਦਾ ਇਹੀ ਆਉਂਦਾ ਵੀ ਜਿਹੜੀ ਸੂਬੇ ਨੇ ਜਿਹੜੀ ਤਰੱਕੀ ਕੀਤੀ ਆ ਤੇ ਜਿਹੜੀਆਂ ਵਿਕਾਸ ਦੀਆਂ ਨੀਤੀਆਂ ਆ ਉਸ ਦੀ ਜਿਹੜੀ ਆ ਜਿੱਤ ਹੋਈ ਆ। ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਸਪਸ਼ਟ ਨਜ਼ਰ ਆਉਂਦੀਆਂ ਵੀ ਇਹ ਕਰ ਕੀ ਰਹੇ ਆ, ਕਹਿ ਕੀ ਰਹੇ ਆ। ਤੇ ਅਗਲੀ ਗੱਲ ਕਰਦੇ ਆ ਜਿਹੜੇ ਆ ਅੰਮ੍ਰਿਤਸਰ ਦੇ ਹਵਾਈ ਅੱਡੇ ਤੋਂ ਇੱਕ ਅਮਰੀਕੀ ਸਿਟੀਜ਼ਨ ਔਰਤ ਜਿਹੜੀ ਆ 25 ਗੋਲੀਆਂ ਸਮੇਤ ਗ੍ਰਿਫਤਾਰ ਕੀਤੀ ਗਈ ਆ। ਹਾਂਜੀ, ਇਹ ਐਕਚੁਅਲੀ ਉਹਦੀ ਛਾਣਬੀਨ ਦੇ ਦੌਰਾਨ ਜਿਹੜਾ ਜੀ ਪਤਾ ਲੱਗਿਆ ਕਿ 25 ਕਾਰਤੂਸ ਸੀਗੇ ਉਹਦੇ ਕੋਲੇ। CISF ਜਿਹੜੀ ਹੈ ਜੀ ਉਹਨੂੰ ਉਹਦੇ ਕੋਲ ਬਰਾਮਦ ਕੀਤੇ ਨੇ। ਮਨਜੀਤ ਕੌਰ ਢਿੱਲੋਂ ਇਹ ਅਮਰੀਕਨ ਸਿਟੀਜ਼ਨ ਦੱਸੀ ਜਾਂਦੀ ਹੈ ਜੀ, ਐਕਚੁਅਲੀ ਪੰਜਾਬੀ ਮੂਲ ਦੀ ਹੈ। ਜੈਟ ਏਅਰਵੇਜ਼ ਦੇ ਰਾਹੀਂ ਇਹਨੇ ਅੰਮ੍ਰਿਤਸਰ ਨਵੀਂ ਦਿੱਲੀ ਜਿਹੜਾ ਫਲਾਈਟ ਦੇ ਉੱਤੇ ਜਾਣਾ ਸੀਗਾ। ਅੱਗੋਂ ਬੰਬੇ ਤੋਂ ਉਹਨੇ ਜਿਹੜੀ ਹੈ ਜੀ ਅਮਰੀਕਾ ਦੇ ਵਾਸਤੇ ਫਲਾਈਟ ਜਿਹੜੀ ਲੈਣੀ ਸੀਗੀ। ਉਹਦੇ ਪਰਸ ਦੇ ਵਿੱਚੋਂ ਇਹ ਜਿਹੜੇ ਨਾ ਜੀ ਉਹ ਕਾਰਤੂਸ ਮਿਲੇ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਜਿਹੜਾ ਜੀ ਉਹ ਚੱਲਿਆ ਹੋਇਆ ਦੱਸਿਆ ਜਾਂਦਾ, ਬਾਕੀ ਜਿਹੜੇ ਨੇ ਜੀ ਉਹ ਚੱਲੇ ਨੇ। ਜਿਹੜੀ ਇਹ ਔਰਤ ਕਹਿੰਦੀ ਆ ਜੀ ਉਹਨੂੰ ਨਹੀਂ ਪਤਾ ਕਿ ਉਹਦੇ ਪਰਸ ਦੇ ਵਿੱਚ ਜਿਹੜੇ ਉਹ ਕਿੱਥੋਂ ਦੇ ਆਏ ਨੇ। ਅਸਲ ਦੇ ਵਿੱਚ ਇਹ ਔਰਤ ਜਿਹੜੀ ਇੰਡੋਨੇਸ਼ੀਆ ਦੀ ਜੰਪਲ ਹੈ, ਉਹਦੀ ਪੂਰੀ ਫੈਮਿਲੀ ਜਿਹੜੀ ਆ ਲਾਸ ਐਂਜਲਸ ਦੇ ਵਿੱਚ ਜਿਹੜੀ ਆ ਉਹ ਰਹਿੰਦੀ ਹੈ। ਕੰਸਟਰਕਸ਼ਨ ਕੰਪਨੀ ਕੋਈ ਉੱਥੇ ਜਿਹੜਾ ਉਹ ਚਲਾਉਂਦੇ ਨੇ। ਉਹਦਾ ਵੀਜ਼ਾ 8 ਮਾਰਚ ਤੱਕ ਹੈ ਜੀ, ਪਰ ਉਹਨੇ ਵਾਪਸ ਜਿਹੜਾ ਜਾਣਾ ਸੀਗਾ। ਵੇਖਣ ਵਾਲੀ ਜਿਹੜੀ ਗੱਲ ਇਹ ਹੈ ਜੀ ਕਿ
ਜੇ ਮੰਨ ਲਓ ਕਿਸੇ ਨੇ ਇੱਥੋਂ ਇਸ ਤਰ੍ਹਾਂ ਜਿੰਦਾ ਕਾਰਤੂਸ ਜਿਹੜੇ ਉਹ ਲਿਜਾਣੇ ਨੇ, ਉਹ ਆਪਣੇ ਹੈਂਡਬੈਗ ਦੇ ਵਿੱਚ ਕਿਉਂ ਪਾਊਗਾ ਜੀ? ਉਹ ਲੁਕਾਉਣ ਦੀ ਕੋਸ਼ਿਸ਼ ਕਰੂਗਾ ਨਾ ਜੀ, ਏਦਾਂ ਤਾਂ ਸਿੱਧਾ ਨਹੀਂ ਨਿਕਲ ਸਕਦਾ ਜੀ। ਹੋ ਸਕਦਾ ਕਿਉਂਕਿ ਉਹਨੂੰ ਦੋਸ਼ੀ ਨਹੀਂ ਅਜੇ ਕਿਹਾ ਜਾ ਸਕਦਾ, ਪੁਲਿਸ ਨੇ ਉਹਨੂੰ ਅਰੈਸਟ ਜਿਹੜਾ ਜੀ ਉਹ ਵੱਖੋ ਵੱਖਰੀਆਂ ਧਾਰਾਵਾਂ ਦੇ ਤਹਿਤ ਕੀਤਾ। ਕਿਉਂ ਹੁੰਦਾ ਜੀ, ਕਈ ਵਾਰੀ ਤੁਹਾਨੂੰ ਪਤਾ ਹੀ ਹੈ ਇੱਥੇ ਜਿਹੜੇ ਲਾਗਡਾਟ ਵੀ ਚੱਲਦੀ ਹੁੰਦੀ ਆ, ਇਹਦੇ ਉੱਤੇ ਵੀ ਸ਼ੱਕ ਜਿਹੜਾ ਹੋ ਸਕਦਾ ਜੀ, ਕੁਛ ਨਾ ਕੁਛ ਸ਼ੱਕ ਜਿਹੜਾ ਜੀ ਉਹ ਪੈਸੇ ਬਣਾਉਣ ਵਾਲਾ ਵੀ ਹੋ ਸਕਦਾ ਜੀ, ਉਸ ਪਾਸੇ ਵੱਲ ਨੂੰ ਵੀ ਮੇਰਾ ਖਿਆਲ ਉਂਗਲ ਜਿਹੜੀ ਜਾਂਦੀ ਹੈ ਕਿ ਇਉਂ ਇੱਕ ਜਿਹੜੇ ਬਿਜ਼ਨਸ ਮਾਈਂਡਡ ਜਿਹੜੀ ਕੋਈ ਫੈਮਿਲੀ ਹੈ, ਕੋਈ ਬਿਜ਼ਨਸ ਪਰਸਨ ਜਿਹੜਾ ਜੀ ਉਹ ਇਸ ਤਰ੍ਹਾਂ ਕਿਉਂ ਲੈ ਕੇ ਜਾਊਗਾ ਜਿਹੜੇ ਇਹ ਜਿੰਦਾ ਕਾਰਤੂਸ ਨੇ? ਉਹਦਾ ਮਕਸਦ ਤਾਂ ਜਿਹੜਾ ਜੀ ਬਿਜ਼ਨਸ ਤੱਕ ਹੁੰਦਾ ਹੈ, ਪਰ ਇਹ ਫੜੀ ਗਈ ਹੈ ਜੀ ਚਰਚਾ ਜਿਹੜੀ ਆ। ਔਰ ਖਾਸ ਤੌਰ ਦੇ ਉੱਤੇ ਜਿਵੇਂ ਵਿਦੇਸ਼ਾਂ ਦੇ ਵਿੱਚ ਤਾਂ ਕਿਉਂਕਿ ਉਹ ਦੋਸ਼ੀ ਥੋੜ੍ਹੀ ਹੈ ਜੀ, ਉਹਦਾ ਚਿਹਰਾ ਉਹਨੂੰ ਇੱਥੇ ਚੈਨਲਾਂ ਦੇ ਉੱਤੇ ਇੱਦਾਂ ਦਿਖਾਇਆ ਜਾ ਰਿਹਾ ਜੀ, ਪਤਾ ਨਹੀਂ ਕਿੱਡਾ ਕੁ ਵੱਡਾ ਅੱਤਵਾਦੀ ਜਿਹੜਾ ਜੀ ਉਹ ਫੜਿਆ ਗਿਆ, ਵਿਚ ਇਜ਼ ਟੋਟਲੀ ਰੋਂਗ ਜੀ। ਇੱਦਾਂ ਉਹਦੀ ਪਿਕਚਰ ਜਿਹੜੀ ਹੈ ਜੀ ਉਹ ਦਿਖਾਉਣੀ ਕਿਸੇ ਔਰਤ ਦੀ ਉਹ ਗਲਤ ਹੈ। ਜਿਹੜੇ ਐਥਿਕਸ ਨੇ ਨਾ ਜੀ ਉਹ ਮੀਡੀਆ ਦੇ ਨਾ ਉਹਨੇ ਸਿੱਖੇ ਨੇ ਤੇ ਨਾ ਉਹ ਸਿੱਖਣ ਦੇ ਵਾਸਤੇ ਤਿਆਰ ਹੀ ਹੈ। ਬਿਲਕੁਲ ਜੀ, ਅਗਲਿਆਂ ਨੂੰ TRP ਦੇ ਨਾਲ ਮਤਲਬ ਆ, ਕੋਈ ਵੀ ਚੀਜ਼ ਕਿੱਦਾਂ ਵੇਚਣੀ ਆ ਬਸ ਉਹੀ ਚੀਜ਼ ਉਸ ਦੇ ਨਾਲ ਸਹਿਮਤ ਆ। ਤਾਂ ਬਿਲਕੁਲ ਇਹ ਵੀ ਗੱਲ ਆਉਂਦੀ ਹੈ ਵੀ ਜੇ ਹੈਂਡਬੈਗ 'ਚ ਲੈ ਕੇ ਗਈ ਸੀ ਤਾਂ ਅਮਰੀਕਾ ਦੇ ਵਿੱਚ ਜਦੋਂ ਬੋਰਡਿੰਗ ਕਰਦੇ ਤਾਂ ਉਸ ਤੋਂ ਪਹਿਲਾਂ ਵੀ ਜਾਂਚ ਹੁੰਦੀ ਆ, ਉੱਥੇ ਕਿਉਂ ਨਾ ਫੜੇ ਗਏ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਸਿੱਖਿਆ ਵਿਭਾਗ ਨੇ ਜਿਹੜੇ ਕੁਝ ਬੰਦੇ ਆਲਰੇਡੀ ਜਿਨ੍ਹਾਂ ਦੀ ਮੌਤ ਹੋ ਚੁੱਕੀ ਆ ਉਹਨਾਂ ਨੂੰ ਵੀ ਡਿਊਟੀਆਂ ਲਾ ਦਿੱਤੀਆਂ। ਬਿਲਕੁਲ ਜੀ, ਬਹੁਤ ਤੇਜ਼ ਹੋ ਗਿਆ ਜੀ ਇਹ ਮਹਿਕਮਾ ਜਿਹੜਾ, ਔਰ ਤੇਜ਼ੀ ਦੇ ਨਾਲ ਬਹੁਤ ਕੰਮ ਕਰਦਾ ਜੀ। ਜਿਹੜੇ ਪੰਜਾਬ ਦੇ ਵਿੱਚ ਜਿਹੜੇ ਟੀਚਰਸ ਨੇ ਜੀ, ਜਿਹੜੇ ਰਿਟਾਇਰਡ ਹੋ ਗਏ ਜਾਂ ਜਿਹੜੇ ਮਰਨ ਤੋਂ ਬਾਅਦ ਦੀ, ਉਹਨਾਂ ਨੂੰ ਸਰਕਾਰੀ ਡਿਊਟੀ ਤੋਂ ਛੁਟਕਾਰਾ ਨਹੀਂ ਮਿਲ ਰਿਹਾ ਜੀ ਵਿਚਾਰਿਆਂ ਨੂੰ। 10ਵੀਂ ਤੇ 12ਵੀਂ ਦੀਆਂ ਜਿਹੜੀਆਂ ਹੋ ਰਹੀਆਂ ਨੇ ਜੀ ਆਪਣੇ ਪ੍ਰੀਖਿਆਵਾਂ ਜਿਹੜੀਆਂ ਹੋ ਰਹੀਆਂ ਨੇ, ਐਗਜ਼ਾਮ ਹੋ ਰਹੇ ਨੇ, ਉਹਦੇ ਵਿੱਚ ਇਹਨਾਂ ਅਧਿਆਪਕਾਂ ਦੀਆਂ ਡਿਊਟੀਆਂ ਜਿਹੜੀਆਂ ਉਹ ਲੱਗੀਆਂ ਨੇ ਜੀ। ਇੱਕ ਜਿਹੜਾ ਜੀ ਮਰ ਚੁੱਕਾ ਅਧਿਆਪਕ ਹੈ ਜੀ, ਉਹਨੂੰ ਪ੍ਰੀਖਿਆ ਡਿਊਟੀ ਦੇਣ ਦੇ ਹੁਕਮ ਚਾੜ ਦਿੱਤੇ ਨੇ ਜੀ। ETT ਅਧਿਆਪਕ ਰਣਜੀਤ ਸਿੰਘ ਆ ਜੀ, ਜਿਹੜਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚ ਹੈ, ਉਹਦੀ ਕੁਝ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ, ਪਰ ਬੋਰਡ ਨੇ ਉਹਨੂੰ ਨਹੀਂ ਮੰਨਿਆ ਕਿ ਉਹਦੀ ਡੈਥ ਹੋ ਗਈ ਹੈ। ਉਹਦੀ ਡਿਊਟੀ ਜਿਹੜੀ ਹੈ ਜੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂਲੇਪੁਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਉਹਦੇ ਸੈਂਟਰ ਦੇ ਵਿੱਚ ਲਾਤੀ ਹੈ ਜੀ। ਇਹਦੇ ਵਿੱਚ 150 ਤੋਂ ਲੈ ਕੇ 200 ਇਸ ਤਰ੍ਹਾਂ ਦੇ ਟੀਚਰ ਨੇ, ਉਹਨਾਂ ਦੀ ਡਿਊਟੀ ਵੀ ਲਾਤੀ ਹੈ ਜੀ ਜਿਹੜੇ ਰਿਟਾਇਰਡ ਹੋ ਗਏ ਨੇ। ਇਹਨਾਂ ਦੇ ਵਿੱਚ ਇਦਾਂ ਦੇ ਅਧਿਆਪਕ ਵੀ ਨੇ ਜੀ ਜਿਹੜੇ 28 ਫਰਵਰੀ ਨੂੰ ਰਿਟਾਇਰ ਜਿਹੜੇ ਉਹ ਹੋ ਰਹੇ ਨੇ। ਡਿਊਟੀ ਦੇਣ ਸੰਬੰਧੀ ਜਿਹੜੀ ਟੀਚਰਸ ਵਗੈਰਾ ਪਹੁੰਚੀਆਂ ਨੇ ਜੀ, ਉਹਨਾਂ ਦੀਆਂ ਸੂਚੀਆਂ ਦੇ ਵਿੱਚ ਕੁਝ ਇਦਾਂ ਦੇ ਨਾਂ ਵੀ ਨੇ ਜਿਨ੍ਹਾਂ ਦੀ ਉੱਥੋਂ ਕਿਸੇ ਹੋਰ ਸਕੂਲ ਦੇ ਵਿੱਚ ਬਦਲੀ ਜਿਹੜੀ ਆ ਜੀ ਉਹ ਹੋ ਚੁੱਕੀ ਹੋਈ ਹੈ। ਉਹ ਹੁਣ ਬਦਲੀਆਂ ਦਿਖਾਉਂਦੇ ਪਏ ਨੇ, ਸਾਡੀ ਤਾਂ ਬਦਲੀ ਜਿਹੜੀ ਦੂਜੇ ਜਗ੍ਹਾ ਦੇ ਉੱਤੇ ਹੋ ਗਈ ਹੋਈ ਹੈ, ਫਿਰ ਤੁਸੀਂ ਇਹ ਜਿਹੜੀ ਆ ਜੀ ਕਿਹੜੇ ਤਰੀਕੇ ਦੇ ਨਾਲ ਲਾਤੀ। ਕੰਪਿਊਟਰ ਦੇ ਯੁੱਗ ਦੇ ਵਿੱਚ ਫਾਈਲਾਂ ਵਾਲੇ ਚੱਕਰ ਦੇ ਵਿੱਚ ਅਜੇ ਵੀ ਜਿਹੜਾ ਜੀ ਇਹ ਸਾਡਾ ਪ੍ਰੀਖਿਆ ਵਿਭਾਗ ਆ ਉਹ ਤੁਰਿਆ ਫਿਰਦਾ। ਉੱਥੋਂ ਹੋਇਆ ਕੀ ਆ ਅਸਲ ਦੇ ਵਿੱਚ, ਜਿਹੜੇ ਉੱਥੇ ਕੰਮ ਕਰਨ ਵਾਲੇ ਨੇ ਜੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਚ, ਉਹਨਾਂ ਨੇ ਫਾਈਲਾਂ ਚੁੱਕ ਕੇ ਜਿਹੜਾ ਜੀ ਇੰਨੇ ਤੋਂ ਇੰਨੇ ਪੇਜ ਤੱਕ ਇੱਥੇ, ਇੰਨੇ ਤੋਂ ਪੇਜ ਤੱਕ ਇੱਥੇ, ਉਹ ਸਾਰੇ ਲਾਤੇ। ਉਹਦੇ ਵਿੱਚੋਂ ਉਹਨਾਂ ਨੇ ਉਹ ਲਿਸਟਾਂ ਅਪਡੇਟ ਕੀਤੀਆਂ ਹੀ ਨਾ। ਜਿਹੜੇ ਟੀਚਰ ਜਿਹੜੇ ਰਿਟਾਇਰਡ ਹੋ ਗਏ ਜਾਂ ਜਿਹੜੇ ਟੀਚਰ ਸੀਗੇ ਉਹ ਇਸ ਦੁਨੀਆ ਤੋਂ ਵੀ ਜਿਹੜਾ ਜੀ ਉਹ ਤੁਰ ਗਏ। ਸੋ ਇਹ ਕਾਹਲੀ ਦੇ ਕਰਕੇ, ਪਾਰਦਰਸ਼ਤਾ ਜਿਹੜੀ ਹੈ ਜੀ ਉਹ ਨਾ ਹੋਣ ਦੀ ਵਜ੍ਹਾ ਕਰਕੇ ਇਹ ਜਿਹੜੀ ਹੈ ਜੀ ਕਹਾਣੀ ਸਾਹਮਣੇ ਆ ਰਹੀ ਹੈ। ਕਹਿਣ ਨੂੰ ਇਹ ਕਿਹਾ ਜਾਂਦਾ ਜੀ ਕਿ ਇੱਥੇ ਤਾਂ ਸਾਰਾ ਕੁਝ ਹੁਣ ਕੰਪਿਊਟਰਾਈਜ਼ ਹੋ ਰਿਹਾ, ਪਰ ਤੁਰਿਆ ਅਜੇ ਫਾਈਲਾਂ ਦੇ ਆਸਰੇ ਹੀ ਜਿਹੜਾ ਜੀ ਉਹ ਫਿਰਦਾ। ਤਾਂ ਸ਼ੁਕਰ ਆ ਜੀ ਵਿਚਾਰੇ ਜਿਹੜੇ ਦੁਨੀਆ ਤੋਂ ਤੁਰ ਗਏ, ਉਹਨਾਂ ਦੀ ਡਿਊਟੀ ਲਾਈ ਹੈ। ਕਿਤੇ ਟੀਚਰਸ ਦੇ ਗਾਂ ਜਿਹੜੇ ਬੱਚੇ ਹੋਣ ਵਾਲੇ ਨੇ ਜੀ, ਉਹਨਾਂ ਦੀ ਡਿਊਟੀ ਵੀ ਲਾਤੀ ਇਹਨਾਂ ਨੇ। ਜੀ ਬਿਲਕੁਲ ਜੀ, ਜਿਸ ਹਿਸਾਬ ਦੇ ਨਾਲ ਤਰੱਕੀ ਕਰ ਰਹੇ ਉਹ ਵੀ ਦਿਨ ਨੇੜੇ ਹੀ ਆ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਰਾਹੁਲ ਗਾਂਧੀ ਜਿਹੜੇ ਕਿ ਗਾਇਬ ਆ ਕਈ ਦਿਨਾਂ ਤੋਂ, ਪਰ ਕਹਿੰਦੇ ਆ ਜੀ ਹੁਣ ਜਦੋਂ ਵਾਪਸੀ ਆਉਣੀ ਹੈ ਸਿੱਧੇ ਕਾਂਗਰਸ ਦੇ ਪ੍ਰਧਾਨ ਦੇ ਤੌਰ ਤੇ ਆ। ਪਹਿਲੇ ਤਾਂ ਸਵਾਲ ਇਹ ਬੜਾ ਵੱਡਾ ਕਰਾ ਜੀ ਕਿ ਰਾਹੁਲ ਗਾਂਧੀ ਗਿਆ ਕਿੱਥੇ। ਇਹਦੇ ਉੱਤੇ ਬੜੇ ਤਰ੍ਹਾਂ ਦੇ ਚੁਟਕੀਆਂ ਜਿਹੜੀਆਂ ਜੀ ਉਹ ਵੱਖੋ ਵੱਖਰੇ ਲੈ ਰਹੇ ਨੇ। BJP ਵਾਲੇ ਨੇ ਇੱਕ ਚੁਟਕੀ ਲਈ ਸੀ ਵੀ ਕੋਈ ਗੱਲ ਨਹੀਂ, ਫਿਰ ਤੁਰ ਲੈਣ ਜੋ ਬੈਂਕਾਕ ਦੇ ਵਿੱਚ ਆਜੂਗਾ ਜੀ ਫਿਰ ਤੁਰ ਕੇ। ਦੂਜੇ ਪਾਸੇ ਉਹਨਾਂ ਦੇ ਕਾਂਗਰਸ ਦਾ ਹੀ ਇੱਕ ਹੈਗਾ ਜੀ ਜਗਦੀਸ਼ ਸ਼ਰਮਾ, ਉਹਨੇ ਕੁਝ ਫੋਟੋਆਂ ਜਿਹੜੀਆਂ ਜੀ ਉਹ ਟਵਿੱਟਰ ਦੇ ਉੱਤੇ ਅਪਲੋਡ ਕਰਤੀਆਂ। ਕਹਿੰਦਾ ਜੀ ਕਿਤੇ ਬੈਂਕਾਕ ਨਹੀਂ ਗਏ, ਉਹ ਤਾਂ ਇੱਥੇ ਹੀ ਜਿਹੜਾ ਜੀ ਛੁੱਟੀਆਂ ਮਨਾ ਰਹੇ ਨੇ ਜੀ। ਔਰ ਜਿਹੜੀ ਕਾਂਗਰਸ ਹੈ ਜੀ ਉਹਨੇ ਡਿਨਾਈ ਕੀਤਾ ਇਹਨਾਂ ਫੋਟੋਆਂ ਨੂੰ। ਕਹਿੰਦੇ ਇਹ ਬੰਦੇ ਕੋਲੇ ਫੋਟੋਆਂ ਜਿਹੜੀਆਂ ਕਿੱਥੋਂ ਆ ਗਈਆਂ ਜਦੋਂ ਕਿ ਰਾਹੁਲ ਗਾਂਧੀ ਇੱਥੇ ਹੈ ਨਹੀਂ, ਫਿਰ ਕਿੱਥੇ ਨੇ ਛੁੱਟੀਆਂ ਮਨਾਉਣਗੇ ਇਹ ਕੋਈ ਨਹੀਂ ਦੱਸ ਰਿਹਾ ਜੀ। ਜਿਹੜੀ ਅੰਦਰ ਖਾਤੇ ਕਾਂਗਰਸ ਦੇ ਕਿਤੇ ਨਾ ਕਿਤੇ ਬੇਚੈਨੀ ਵਾਲਾ ਮਾਹੌਲ ਜਿਹੜਾ ਜੀ ਉਹ ਚੱਲ ਰਿਹਾ। ਹੌਲੀ ਹੌਲੀ ਸਹੀ ਜਿਹੜਾ ਗਾਂਧੀ ਪਰਿਵਾਰ ਦੇ ਖਿਲਾਫ ਜਿਹੜੇ ਆ ਉਹ ਕਾਂਗਰਸੀ ਬੋਲਣ ਲੱਗੇ ਨੇ ਜੀ।
ਸ਼ਾਇਦ ਇਸੇ ਚੀਜ਼ ਦੀ ਗੰਭੀਰਤਾ ਨੂੰ ਵੇਖਦਿਆਂ ਹੋਇਆ ਸੋਨੀਆ ਗਾਂਧੀ, ਜਿਨ੍ਹਾਂ ਨੇ ਤਕਰੀਬਨ ਪਿਛਲੇ 5 ਸਾਲ ਜਿਹੜੇ ਸੀਗੇ ਉਹ ਸਰਕਾਰ ਦੇ ਉੱਤੇ ਡਾਕਟਰ ਮਨਮੋਹਨ ਸਿੰਘ ਹੋਰਾਂ ਨੂੰ ਇਸੇ ਕਰਕੇ ਬਿਠਾਈ ਰੱਖਿਆ ਵੀ ਪੁੱਤ ਸਿਆਣਾ ਹੋ ਗਿਆ ਤੇ ਨਾਲ ਦੀ ਨਾਲ ਡਾਕਟਰ ਮਨਮੋਹਨ ਸਿੰਘ ਹੋਰਾਂ ਨੂੰ ਪਾਸੇ ਕਰਕੇ ਇਹਨੂੰ ਗੱਦੀ ਤੇ ਬਿਠਾ ਲਾਂਗੇ, ਉਹ ਸਿਆਣਾ ਹੋਇਆ ਹੀ ਨਾ। ਇਸ ਉਡੀਕ ਦੇ ਵਿੱਚ 10 ਸਾਲ ਜਿਹੜੇ ਸੀਗੇ ਇਹਨਾਂ ਦੀ ਉਹ ਲੰਘ ਗਏ ਤੇ ਹੁਣ ਅੱਗੋਂ ਜਿਹੜਾ ਦੀ ਚਾਂਸ ਸ਼ਾਇਦ ਸੋਨੀਆ ਗਾਂਧੀ ਹੋਰਾਂ ਨਹੀਂ ਲੈਣਾ ਚਾਹੁੰਦੇ ਕਿ ਹੁਣ ਇਹ ਇੰਤਜ਼ਾਰ ਕੀਤਾ ਜਾਵੇ ਕਿ ਪੁੱਤ ਹੋਰ ਸਿਆਣਾ ਹੋ ਜਾਏ। ਜੇ ਉਹ ਜਿਹਾ ਵੀ ਹੈਗਾ ਉਹਨਾਂ ਨੇ ਸੋਚਿਆ ਕਿ ਉਹਨੂੰ ਬਿਠਾ ਦਿੱਤਾ ਜਾਵੇ ਤੇ ਇਹਦੀ ਤਿਆਰੀ ਹੋ ਚੁੱਕੀ ਹੈ। 10 ਤੇ 11 ਅਪ੍ਰੈਲ ਨੂੰ ਜਿਹੜਾ ਹੋ ਰਿਹਾ ਜੀ ਕਾਂਗਰਸ ਦਾ ਮਹਾ ਸੈਸ਼ਨ ਬੈਂਗਲੁਰੂ ਦੇ ਵਿੱਚ, ਉੱਥੇ ਰਾਹੁਲ ਗਾਂਧੀ ਨੂੰ ਜਿਹੜੀ ਹੈ ਜੀ ਇਹ ਸੌਂਪ ਦਿੱਤੀ ਜਾਊਗੀ ਪ੍ਰਧਾਨਗੀ, ਇਸ ਆਸ ਦੇ ਕਿ ਜੇ ਕੋਈ ਕਸਰ ਸੋਨੀਆ ਗਾਂਧੀ ਤੋਂ ਬਾਕੀ ਰਹਿ ਗਈ ਹੈ ਤੇ ਪੁੱਤ ਪੂਰੀ ਕਰ ਦੇਵੇ। ਬਿਲਕੁਲ। ਤੇ ਪਰ ਤੁਹਾਨੂੰ ਨਹੀਂ ਲੱਗਦਾ ਵੀ ਜੇ ਰਾਹੁਲ ਗਾਂਧੀ ਨੂੰ ਕਾਂਗਰਸ ਦਾ ਪ੍ਰਧਾਨ ਬਣਾ ਦੇਣਗੇ ਤਾਂ ਕਿਤੇ ਕਿਤੇ ਜਿੱਥੇ ਕਾਂਗਰਸ ਸਹਿਕਦੀ ਆ, ਕਿਤੇ ਕਿਤੇ ਜਿੱਥੇ ਹੈਗੀ ਆ, ਉੱਥੇ ਵੀ ਇਹਨਾਂ ਦਾ ਭੱਠਾ ਬਹਿ ਜਾਊਗਾ? ਉਹ ਕਿਹਾ ਜੀ ਜੇ ਸੋਨੀਆ ਗਾਂਧੀ ਤੋਂ ਕੋਈ ਕਸਰ ਬਾਕੀ ਰਹਿ ਗਈ ਹੈ ਤੇ ਰਾਹੁਲ ਗਾਂਧੀ ਤੋਂ ਪੂਰੀ ਹੋਣ ਦੀ ਆਸ ਹੈ ਜੀ, ਕਿਉਂਕਿ ਤੁਹਾਨੂੰ ਪਤਾ ਹੀ ਹੈ ਉਹਦਾ ਕੰਮ ਕਰਨ ਦਾ ਸਟਾਈਲ ਕੀ ਹੈ ਜੀ। ਕਦੀ ਉਹ ਪੇਪਰ ਜਿਹਾ ਸੁੱਟ ਦਿੰਦਾ, ਕਦੀ ਉਹ ਕੁਛ ਕਰਨ ਲੱਗ ਜਾਂਦਾ। ਬੱਚਿਆਂ ਵਾਲੀਆਂ ਹਰਕਤਾਂ ਨੇ ਜੀ ਉਹਦੀਆਂ, ਸ਼ਾਇਦ ਉਹ ਹਰਕਤਾਂ ਜਿਹੜੀਆਂ ਨੇ ਉਹ ਜਾਰੀ ਰਹਿਣਗੀਆਂ। ਜੇ ਉਹ ਆਉਂਦਾ ਤਾਂ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਨਾ ਜੀ, ਉਹਦੇ ਵਿੱਚ ਵੀ ਬਗਾਵਤ ਹੋਣ ਦੇ ਕੁਝ ਅਸਾਰ ਜਿਹੜੇ ਨੇ ਉਹ ਦਿਖਦੇ ਨੇ। ਹੁਣ ਵੈਸੇ ਤੁਸੀਂ ਦੇਖਿਆ ਹੋਣਾ ਕਿ ਕਾਂਗਰਸ ਦੇ ਵਿੱਚ ਜਿਹੜੇ ਮੰਤਰੀ ਹੁੰਦੇ ਸੀਗੇ ਮੈਂ ਤਾਂ ਕਹਿ ਰਿਹਾ ਜੀ, ਇੱਕ ਤਾਂ ਉਹ ਮੰਤਰੀ ਨਹੀਂ ਰਹੇ, ਇੱਕ ਉਹ ਉਂਝ ਵੀ ਨਹੀਂ ਰਹੇ ਜੀ, ਕਿਉਂਕਿ ਉਹ ਕਿਸੇ ਚੋਣਾਂ ਦੇ ਦੌਰਾਨ ਕਿਸੇ ਜਗ੍ਹਾ ਦੇ ਉੱਤੇ ਤੁਸੀਂ ਨਹੀਂ ਦੇਖੇ ਹੋਣੇ ਕਿ ਉਹ ਆਖਰ ਗਏ ਤਾਂ ਗਏ ਕਿੱਥੇ। ਇਹ ਜਿਹੜੇ ਕਾਂਗਰਸੀ ਮੰਤਰੀ ਹਰ ਜਗ੍ਹਾ ਦੇ ਉੱਤੇ ਬੈਠੇ ਹੁੰਦੇ ਸੀ, ਉਹ ਏਦਾਂ ਗਾਇਬ ਹੋ ਗਏ ਜੀ ਇੱਥੋਂ ਜਿੱਦਾਂ ਗਧੇ ਦੇ ਸਿਰ ਤੋਂ ਸਿੰਘ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਮੱਧ ਪ੍ਰਦੇਸ਼ ਦੇ ਰਾਜਪਾਲ ਰਾਮ ਨਰੇਸ਼ ਯਾਦਵ ਆ, ਉਹਨਾਂ ਦਾ ਅਸਤੀਫਾ ਮੰਗਿਆ ਕੇਂਦਰ ਨੇ। ਮੰਗਿਆ ਤਾਂ ਹੈਗਾ ਜੀ, ਅਜੇ ਉਹ ਜਿਹੜਾ ਜੀ ਦੇ ਨਹੀਂ ਰਿਹਾ। ਉਹਦੇ ਉੱਤੇ FIR ਜਿਹੜੀ ਹੈ ਜੀ ਉਹ ਦਰਜ ਹੋਈ ਆ ਪਿਛਲੇ ਦਿਨਾਂ ਦੇ ਵਿੱਚ। ਕੱਲ ਇਸ ਗੱਲ ਰੌਲਾ ਰੱਪਾ ਜਿਹੜਾ ਸੀਗਾ ਨਾ ਜੀ ਉਹ ਸਾਰੀ ਦਿਹਾੜੀ ਚੱਲਦਾ ਰਿਹਾ ਕਿ ਉਹਨੇ ਅਸਤੀਫਾ ਜਿਹੜਾ ਜੀ ਉਹ ਦੇ ਦਿੱਤਾ, ਪਰ ਜਿਹੜੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਉਹਨੇ ਵੀ ਇਹ ਕਿਹਾ ਕਿ ਮੈਂ ਅਸਤੀਫਾ ਜਿਹੜਾ ਉਹ ਨਹੀਂ ਦਿੱਤਾ ਜੀ। ਔਰ ਦੂਜੇ ਪਾਸੇ ਜਿਹੜੀਆਂ ਵਿਰੋਧੀ ਧਿਰਾਂ ਨੇ ਕਾਂਗਰਸ ਖਾਸ ਤੌਰ ਦੇ ਉੱਤੇ ਉਹ ਰਾਮ ਨਰੇਸ਼ ਯਾਦਵ ਜਿਹੜਾ ਜੀ ਉਹਦੇ ਅਸਤੀਫੇ ਦੀ ਮੰਗ ਜਿਹੜੀ ਹੈ ਜੀ ਉਹ ਕਰ ਰਹੀਆਂ ਨੇ। ਇਹ ਘਪਲਾ ਹੋਇਆ ਸੀਗਾ ਜਿਹਦੇ ਵਿੱਚ ਉਹਨੇ ਚਿੱਠੀ ਲਿਖੀ ਸੀ ਕੁਝ ਵਿਅਕਤੀਆਂ ਦੀ ਸਿਫਾਰਿਸ਼ ਕਰਦਿਆਂ ਹੋਇਆ। ਇਸ ਮਾਮਲੇ ਉੱਤੇ ਉਹਨੂੰ ਬਾਰ-ਬਾਰ ਸਮਨਿੰਗ ਕੀਤੀ ਗਈ ਸੀ, ਉਹ ਆਇਆ ਨਹੀਂ ਤੇ ਉਹਦੇ ਉੱਤੇ FIR ਜਿਹੜੀ ਹੈ ਜੀ 3 ਦਿਨ ਪਹਿਲਾਂ ਦਰਜ ਹੋਈ ਹੈ। ਜੀ। ਤੇ ਅਗਲੀ ਇੱਕ ਇਹ ਖਬਰ ਆ ਰਹੀ ਹੈ ਵੀ ਪੰਜਾਬ ਦੇ ਇੱਕ IAS ਅਫਸਰ ਆ, ਉਹਨਾਂ ਦੇ ਮੁੰਡੇ ਦੇ ਵੱਲੋਂ ਖੁਦਕੁਸ਼ੀ ਕੀਤੀ ਗਈ ਹੈ। ਇਹ ਫਾਜ਼ਿਲਕਾ ਦਾ ਡਿਪਟੀ ਕਮਿਸ਼ਨਰ ਹੈ ਜੀ ਮਨਜੀਤ ਸਿੰਘ ਬਰਾੜ, ਉਹਦਾ 17 ਕੁ ਸਾਲਾਂ ਦਾ ਮੁੰਡਾ ਸੀਗਾ ਜੀ ਸੁਮੀਰ ਬਰਾੜ। ਉਹਨੇ ਆਪਣੇ ਕਮਰੇ ਦੇ ਵਿੱਚ ਜਿਹੜਾ ਜੀ ਫਾਹਾ ਲੈ ਕੇ ਖੁਦਕੁਸ਼ੀ ਜਿਹੜੀ ਆ ਕਰ ਲਈ ਆ। ਕੋਈ ਸੁਸਾਈਡ ਨੋਟ ਨਹੀਂ ਮਿਲਿਆ ਕਿ ਕੀ ਰੀਜ਼ਨ ਆ ਜੀ। ਚੰਡੀਗੜ੍ਹ ਦੇ ਉਹ ਸੇਂਟ ਜੌਨ ਸਕੂਲ ਦੇ ਵਿੱਚ 11ਵੀਂ ਦੇ ਵਿੱਚ ਜਿਹੜਾ ਉਹ ਪੜ੍ਹਦਾ ਸੀਗਾ। ਪੁਲਿਸ ਜਿਹੜੀ ਹੈ ਜੀ ਉਹ ਤਫਤੀਸ਼ ਕਰ ਰਹੀ ਆ। ਜਿਹੜੇ ਘਰ ਦੇ ਨੇ ਉਹ ਕਹਿੰਦੇ ਨੇ ਕੋਈ ਗੱਲਬਾਤ ਹੀ ਨਹੀਂ ਸੀਗੀ। ਜਿਹੜੇ ਕੁੱਤੇ ਦਾ ਪਟਾ ਹੁੰਦਾ ਜੀ ਉਹਦੇ ਨਾਲ ਉਹਦੀ ਲਾਸ਼ ਜਿਹੜੀ ਹੈ ਜੀ ਉਹ ਮਿਲੀ ਆ ਉਹਦੇ ਕਮਰੇ ਦੇ ਵਿੱਚੋਂ। ਕੋਈ ਉਹਦੇ ਉੱਤੇ ਪੜ੍ਹਾਈ ਦਾ ਬੋਝ ਸੀਗਾ ਜ਼ਿਆਦਾ, ਜਾਂ ਅੱਜ ਕੱਲ੍ਹ ਤੁਹਾਨੂੰ ਪਤਾ ਜੀ ਜਿਹੜੇ ਬੱਚੇ ਨੇ ਉਹਨਾਂ ਦੇ ਵਿੱਚ ਪੇਸ਼ੈਂਸ ਨਹੀਂ ਹੈਗੀ, ਉਹ ਬਹੁਤ ਜਲਦੀ ਪੇਸ਼ੈਂਸ ਜਿਹੜੀ ਆ ਉਹ ਲੂਜ਼ ਕਰ ਦਿੰਦੇ ਨੇ। ਛੋਟੀ ਜੀ ਗੱਲ ਜਿਹੜੀ ਹੋਈ ਤੇ ਉਹਦੇ ਤੋਂ ਹੀ ਭੜਕ ਜਾਂਦੇ ਨੇ। ਕੋਈ ਏਦਾਂ ਦੀ ਜਿਹੜੀ ਕੋਈ ਗੱਲ ਹੋਈ ਆ, ਕੁਝ ਪਤਾ ਨਹੀਂ ਲੱਗਿਆ ਜੀ ਕਿ ਕੀ ਰੀਜ਼ਨ ਹੈ। ਜੀ। ਤਾਂ ਸਰੋਤਿਓ, ਇਹ ਸੀਗੀਆਂ ਸਾਡੀਆਂ ਅੱਜ ਦੀਆਂ ਕੁਝ ਖਬਰਾਂ ਜਿਨ੍ਹਾਂ ਦੇ ਬਾਰੇ ਸਾਨੂੰ ਜਾਣਕਾਰੀ ਦੇ ਰਹੇ ਸੀਗੇ ਬਲਤੇਜ ਪੰਨੂ ਜੀ, ਪੰਜਾਬੀ ਰੇਡੀਓ USA ਦੇ ਉੱਤੇ ਪ੍ਰੋਗਰਾਮ ਖਬਰ ਤੇ ਨਜ਼ਰ 'ਚ। ਤੇ ਬਲਤੇਜ ਪੰਨੂ ਜੀ, ਜਾਣ ਤੋਂ ਪਹਿਲਾਂ ਅੱਜਨਾਮਾ ਕਿ ਅਫਸਰ ਹਿੰਦ ਦਾ ਪਾਕ ਵੱਲ ਜਾਣ ਲੱਗਾ, ਫਿਰ ਤੋਂ ਕਰਨ ਦੇ ਲਈ ਗੱਲਬਾਤ ਮੀਆਂ ਜੀ। ਅਫਸਰ ਹਿੰਦ ਦਾ ਪਾਕ ਵੱਲ ਜਾਣ ਲੱਗਾ, ਫਿਰ ਤੋਂ ਕਰਨ ਦੇ ਲਈ ਗੱਲਬਾਤ ਮੀਆਂ। ਕਰਨੀ ਦੋਹਾਂ ਹੀ ਅੱਗੋਂ ਲਈ ਗੱਲ ਮੁੜ ਕੇ, ਇਹ ਪਹਿਲਾਂ ਬੀਤੇ ਵੱਲ ਪਾਉਣਗੇ ਝਾਤ ਮੀਆਂ ਜੀ। ਦੋਵਾਂ ਮੁਲਕਾਂ ਨੇ ਖੋਲਣੀ ਫਾਈਲ ਮੁੜ ਕੇ, ਹੋਣੀ ਬਾਤ ਅੰਦਰ ਸ਼ਹਿ ਤੇ ਮਾਤ ਮੀਆਂ। ਹਾਫਿਜ਼ ਸਈਦ ਵੀ ਚੁੱਪ ਨਾ ਰਹਿਣ ਲੱਗਾ, ਐਕਸ਼ਨ ਕਰ ਸਕਦਾ ਲਾ ਕੇ ਘਾਤ ਮੀਆਂ ਜੀ। ਦੋਵਾਂ ਦੇਸ਼ਾਂ ਦੀ ਜਦੋਂ ਕੋਈ ਗੱਲ ਤੁਰਦੀ, ਵਹਿੰਦੇ ਲੋਕ ਹਨ ਰੱਖ ਕੇ ਆਸ ਮੀਆਂ ਜੀ। ਦੋਵਾਂ ਦੇਸ਼ਾਂ ਦੀ ਜਦੋਂ ਕੋਈ ਗੱਲ ਤੁਰਦੀ, ਵਹਿੰਦੇ ਲੋਕ ਹਨ ਰੱਖ ਕੇ ਆਸ ਮੀਆਂ। ਬਹਿੰਦੇ ਲੀਡਰ ਤੇ ਬੈਠ ਕੇ ਉੱਠ ਤੁਰਦੇ, ਸਿੱਟੇ ਨਿਕਲਦੇ
ਕਦੇ ਨਹੀਂ ਖਾਸ ਮੀਆਂ। ਖਾਸ ਮੀਆਂ ਜੀ ਜੀ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਦੇ ਬਾਰੇ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਤਿ ਸ੍ਰੀ ਅਕਾਲ। ਮਿਹਰਬਾਨੀ ਜੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸੋ ਤੁਸੀਂ ਸੁਣ ਰਹੇ ਸੀ ਜੀ ਆਪਾਂ ਇਹ ਪ੍ਰੋਗਰਾਮ ਖਬਰ ਤੇ ਨਜ਼ਰ। ਅੱਜ ਦਾ ਬੁਲੇਟਿਨ ਹੁਣ ਇੱਥੇ ਹੀ ਸਮਾਪਤ ਹੁੰਦਾ ਆ। ਅਗਲੇ ਬੁਲੇਟਿਨ ਤੱਕ ਲਈ ਮੈਨੂੰ ਵੀ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਜੀ ਨੂੰ ਬਹੁਤ ਪਿਆਰ, ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।